ਹੈਲੋ, ਸਵਾਗਤ ਹੈ ਜੀ ਇੰਡੋਜ਼ ਟੀਵੀ ਤੇ। ਹਰਜਿੰਦਰ ਸਿੰਘ ਢਿੱਲੋਂ ਬੋਲਦਾ, ਪੱਤਰਕਾਰ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਕੀ ਹਾਲਾਤ ਨੇ ਜੀ ਹਰਿਆਣੇ ਦੇ? ਸ਼ੰਭੂ ਬੈਰੀਅਰ ਤੇ ਕਿਸਾਨ ਬੈਠੇ ਨੇ, ਖਨੌਰੀ ਬਾਰਡਰ ਤੇ ਪੰਜਾਬ ਦੇ ਕਿਸਾਨ ਬੈਠੇ ਨੇ। ਹਰਿਆਣੇ ਦੇ ਕੀ ਹਾਲਾਤ ਨੇ? ਹਰਿਆਣੇ ਦੇ ਵਿੱਚ ਲਗਭਗ ਪਿਛਲੇ 10 ਦਿਨਾਂ ਦੇ ਵਿੱਚੋਂ ਇੰਟਰਨੈਟ ਬੰਦ ਹੈ ਜੀ। ਅੰਬਾਲੇ ਦੇ ਵਿੱਚੋਂ ਮਤਲਬ ਕਿ 50 ਤੋਂ ਵੱਧ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ 150 ਬੰਦੇ ਦੇ ਘਰੇ ਛਾਪੇਮਾਰੀ ਲਗਾਤਾਰ ਜਾਰੀ ਹੈ। ਤੇ ਜਿਹੜੇ ਮੁੱਖ ਆਗੂ ਨੇ ਸ਼ਹੀਦ ਭਗਤ ਸਿੰਘ ਸਾਡੇ ਜਥੇਬੰਦੀ ਦੇ ਜੀ, ਉਹਨਾਂ ਦੇ ਪਿੰਡਾਂ ਦੇ ਵਿੱਚ BSF ਲਾ ਕੇ ਹਰ ਇੱਕ ਬੰਦੇ ਦੀ ਚੈਕਿੰਗ ਹੁੰਦੀ ਆ ਜੀ। ਜੇ ਕੋਈ ਬਾਰਡਰ ਦੇ ਨੇੜੇ ਸਰਦਾਰ ਬੰਦਾ ਘੁੰਮਦਾ, ਕੋਈ ਫਸ ਵੀ ਗਿਆ, ਮਤਲਬ ਕਿ ਕੋਈ ਵੈਸੇ ਸੈਰ ਕਰਨ ਵੀ ਹੈਗਾ, ਦੇਖਣ ਵੀ ਹੈਗਾ, ਉਹਨੂੰ ਵੀ ਗ੍ਰਿਫਤਾਰ ਕਰਕੇ ਅੰਦਰ ਲਿਖਿਆ ਜਾਂਦਾ ਹੈ। ਸੜਕਾਂ ਦੇ ਰੋਡ ਬੰਦ ਕੀਤੇ ਹੋਏ ਨੇ। ਕਰਨਾਲ ਤੇ ਸ਼ਾਹਬਾਦ ਦੇ ਉੱਪਰ ਇਹਨਾਂ ਨੇ ਬਹੁਤ ਵੱਡੀ ਬੈਰੀਗੇਸ਼ਨ ਕੀਤੀ ਹੋਈ ਹੈ। ਮੰਜੀ ਸਾਹਿਬ ਬੈਰੀਗੇਸ਼ਨ ਕਰਤੀ ਹੈ ਤੇ ਸਰਕਾਰ ਨੇ ਹਰਿਆਣੇ ਨੂੰ ਕਸ਼ਮੀਰ ਵਾਂਗੂ ਇੱਕ ਖੁੱਲੀ ਜੇਲ੍ਹ ਬਣਾਤਾ ਜੀ। ਤੇ ਪੂਰੇ ਹਰਿਆਣੇ ਦੇ ਵਿੱਚ ਲਗਭਗ 150 ਦੇ ਕਰੀਬ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਜੀ। ਤੇ ਪਰ ਪਿੰਡਾਂ ਦੇ ਵਿੱਚ ਜਿਵੇਂ ਟਟੋਲੀ ਪਿੰਡ ਹੈ ਇੱਕ ਰੋਹਤਕ ਦਾ, ਉੱਥੇ ਧਰਨਾ ਸ਼ੁਰੂ ਹੋ ਚੁੱਕਿਆ ਹੈ। ਬਾਂਸ ਪਿੰਡ ਦੇ ਵਿੱਚ ਬਾਂਸ ਟੋਲ ਤੇ ਧਰਨਾ ਸ਼ੁਰੂ ਹੋ ਚੁੱਕਿਆ ਹੈ। ਮਈਅਰ ਟੋਲ ਤੇ ਧਰਨਾ ਸ਼ੁਰੂ ਹੋ ਗਿਆ। ਪਿੰਡਾਂ ਦੇ ਵਿੱਚ ਪੰਚਾਇਤਾਂ ਹੋ ਕੇ ਵਿਰੋਧ ਹੋਣਾ ਵੀ ਸ਼ੁਰੂ ਹੋ ਚੁੱਕਿਆ ਹੈ। ਹਿਸਾਰ ਤੇ ਜੀਂਦ ਦੇ ਵਿੱਚ ਪੁਲਿਸ ਵਾਲਿਆਂ ਨੂੰ 2 ਪਿੰਡਾਂ 'ਚ ਭਜਾਇਆ ਗਿਆ ਹੈ ਜੀ। ਸਾਡੇ ਪਿੰਡਾਂ ਦੇ ਵਿੱਚ ਪੈਰਾਮਿਲਟਰੀ ਫੋਰਸਿਸ BSF ਲਾ ਕੇ ਵਾਟਰ ਕੈਨਨ ਵਾਲੀਆਂ ਗੱਡੀਆਂ ਤੇ ਜਿਹੜੇ ਸਮੋਕ ਸੈੱਲ ਸੁੱਟਣ ਵਾਲੀਆਂ ਗੱਡੀਆਂ ਨੇ, ਇਹਨਾਂ ਦੇ ਨਾਲ ਮਾਰਚ ਮੌਕ ਡਰਿੱਲਾਂ ਕੀਤੀਆਂ ਜਾ ਰਹੀਆਂ ਨੇ ਜੀ ਜੀ। ਗੁਰੂ ਘਰਾਂ ਦੇ ਵਿੱਚੋਂ ਪੁਲਿਸ ਵਾਲੇ ਦਾਰੂਆਂ ਪੀਂਦੇ, ਟਿਕਟਾਂ ਪੀਂਦੇ, ਉਹ ਬੀੜੀਆਂ ਦੇ ਨਾਲ ਫੜੇ ਗਏ ਨੇ ਜੀ। ਤੇ ਉਹ ਗੁਰੂ ਘਰਾਂ ਦੇ ਵਿੱਚ ਪ੍ਰਬੰਧ ਬਲਜੀਤ ਸਿੰਘ ਦਾਦੂਵਾਲ ਨੇ ਜਿਹੜੀ ਕਮੇਟੀ ਸਰਕਾਰ ਤੋਂ ਬਿਨਾਂ ਕਾਨੂੰਨ ਤੋਂ ਰਾਹੀਂ ਬਣਵਾ ਕੇ, ਉਹਦੇ ਰਮਨੀਕ ਮਾਨ ਹੈ ਜਿਹੜਾ ਸੈਕਟਰੀ ਹੈ, ਤੁਸੀਂ ਉਹਦੀਆਂ ਪੁਰਾਣੀਆਂ ਵੀਡੀਓ ਦੇਖ ਸਕਦੇ ਹੋ। ਪਿਛਲੇ ਅੰਦੋਲਨ ਦੇ ਵਿੱਚ ਉਹ ਕਿਸਾਨਾਂ ਦੇ ਖਿਲਾਫ ਬੋਲਦਾ ਰਿਹਾ ਹੈ ਤੇ ਹੁਣ ਉਹ ਸਾਰੇ ਗੁਰੂ ਘਰਾਂ ਦਾ ਜਿਹੜੀ ਵਰਤੋਂ ਹੈ ਉਹ ਸਰਕਾਰ ਦੇ ਨੁਮਾਇੰਦੇ ਬਣ ਕੇ ਉਹਨਾਂ ਨੂੰ ਆਪਣੇ ਪ੍ਰਾਹੁਣਿਆਂ ਵਾਂਗ ਉੱਥੇ ਪੁਲਿਸ ਵਾਲਿਆਂ ਨੂੰ CRPF ਜਵਾਨਾਂ ਵਾਂਗੂ ਸਪੈਸ਼ਲ ਟ੍ਰੀਟਮੈਂਟ ਕਰਕੇ ਵਰਤ ਰਹੇ ਨੇ, ਜਿਹਦਾ ਪੰਜੋਖਰਾ ਸਾਹਿਬ ਦੇ ਵਿੱਚ ਤੇ ਮੰਜੀ ਸਾਹਿਬ ਦੇ ਵਿੱਚ ਬਹੁਤ ਵਿਰੋਧ ਉਹਨਾਂ ਨੂੰ ਝੱਲਣਾ ਪਿਆ ਤੇ ਉੱਥੋਂ ਫਿਰ ਉਸ ਮੈਨੇਜਰ ਨੂੰ ਸਸਪੈਂਡ ਕਰਕੇ ਆਪ ਦਾ ਪੱਲਾ ਝਾੜ ਗਏ ਜੀ। ਤੇ ਕਿਤੋਂ ਵੀ ਲੰਗਰ ਨਹੀਂ ਆਉਣ ਦਿੱਤਾ ਜਾ ਰਿਹਾ ਹੈਗਾ। ਪਿੰਡ ਦੇ ਵਿੱਚ ਜੇ ਕੋਈ ਅਨਾਊਂਸਮੈਂਟ ਕਰਾਉਂਦਾ ਹੈ ਤੇ ਉਸ ਅਨਾਊਂਸਮੈਂਟ ਕਰਾਉਣ ਤੋਂ ਬਾਅਦ ਮਤਲਬ ਕਿ ਉੱਥੇ ਪੁਲਿਸ ਆਏ ਤੇ ਅਨਾਊਂਸਮੈਂਟ ਕਰਾਉਣ ਵਾਲੇ ਨੂੰ ਪਾਠੀ ਨੂੰ ਪੁੱਛ ਕੇ ਵੀ ਕਿਹਨੇ ਕਰਾਈ ਸੀਗੀ, ਉਹਨੂੰ ਜਾ ਕੇ ਗ੍ਰਿਫਤਾਰ ਕਰਨ ਦੀ, ਉਹਦੇ ਘਰੇ ਦਬਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ। ਅਸੀਂ 30 ਤਰੀਕ ਤੋਂ ਲਗਭਗ ਰੂਹ ਪੋਸ਼ ਹੋ ਕੇ ਘੁੰਮ ਰਹੇ ਹਾਂ ਪੰਜਾਬ ਦੇ ਵਿੱਚ। ਕਿਤੇ ਫੋਨ ਬੰਦ ਕਰਕੇ ਸਾਡੇ 150 ਆਗੂ ਜੀ, ਉਹਨਾਂ ਦੇ ਘਰਾਂ ਦੇ ਉੱਪਰ ਬਿਨਾਂ ਮਹਿਲਾ ਪੁਲਿਸ ਕਰਮੀਆਂ ਤੋਂ ਰਾਤ ਨੂੰ 1:30 ਵਜੇ 3:30 ਵਜੇ ਛਾਪੇਮਾਰੀ ਕੀਤੀ ਜਾਂਦੀ ਹੈ ਜੀ। ਜ਼ਮੀਨਾਂ, ਬੈਂਕ ਖਾਤੇ ਸੀਜ਼ ਕਰਕੇ ਕੁਰਕੀ ਕਰਨ ਦੇ ਆਰਡਰ ਕੀਤੇ ਜਾਂਦੇ ਨੇ ਜੀ। ਸਾਡੇ ਪਾਸਪੋਰਟ ਰੱਦ ਕਰਨ ਦੇ, ਸਾਨੂੰ ਨੋ ਫਲਾਈਟ ਜ਼ੋਨ 'ਚ ਪਾਉਣ ਦਾ ਕੀਤਾ ਜਾਂਦਾ ਹੈ ਜੀ। ਸਪੈਸ਼ਲ ਪੰਜਾਬ ਦੇ ਮਤਲਬ ਕਿ ਏਰੀਏ ਦੇ ਵਿੱਚ ਵੀ ਜਿਹੜੀਆਂ ਰਿਸ਼ਤੇਦਾਰੀਆਂ ਨੇ ਹਰਿਆਣਾ ਪੁਲਿਸ ਆ ਕੇ ਦਬਿਸ਼ ਕਰਦੀ ਆ ਸਾਡੇ ਰਿਸ਼ਤੇਦਾਰਾਂ ਦੇ, ਸਾਡੀਆਂ ਭੈਣਾਂ ਦੇ, ਸਾਡੇ ਨਾਨਕਿਆਂ ਦੇ, ਭੂਆ ਦੇ ਜੀ। ਤੇ ਉਹ ਤੋਂ ਬਾਅਦ ਮਤਲਬ ਕਿ ਬੜੇ ਗੰਦੇ ਤਰੀਕੇ ਦੇ ਨਾਲ ਸਾਡੇ ਪਰਿਵਾਰ ਦੇ ਬੱਚਿਆਂ ਦੇ ਨਾਲ ਬੋਲਿਆ ਜਾਂਦਾ ਹੈ ਜੀ। ਜਿਹੜੇ ਬੰਦੇ ਸਾਡੇ ਸਰਕਾਰੀਆਂ ਨੌਕਰੀਆਂ ਦੇ ਵਿੱਚ ਨੇ, ਸਾਡੇ ਰਿਸ਼ਤੇਦਾਰ ਨੇ, ਉਹਨਾਂ ਨੂੰ ਟਾਰਗੇਟ ਕਰਕੇ, ਉਹਨਾਂ ਨੂੰ ਪਤਾ ਕਰਕੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਨੂੰ ਨੌਕਰੀ ਕਰਨ ਨਹੀਂ ਦੇਵਾਂਗੇ, ਤੁਹਾਨੂੰ ਮੁਸ਼ਕਿਲ ਕਰ ਦੇਵਾਂਗੇ। ਇਹ ਹਾਲਾਤ ਪੰਜਾਬ ਦੇ ਨੇ ਜੀ, ਹਰਿਆਣੇ ਦੇ ਜੀ। ਹਰਿਆਣੇ ਦੇ ਹਾਲਾਤ ਨੇ, ਜੋ ਤੁਸੀਂ ਹਾਲਾਤਾਂ ਦਾ ਵੇਰਵਾ ਦਿੱਤਾ, ਜੋ ਤੁਸੀਂ ਕਿਹਾ ਕਿ ਇੱਥੇ ਪੁਲਿਸ ਦੇ ਵੱਲੋਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ, ਜਾਂ ਬਕਾਇਦਾ ਤੌਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਹਾ ਕਿ ਸਿਰਕਟਾਂ, ਬੀੜੀਆਂ ਪੀਤੀਆਂ ਜਾ ਰਹੀਆਂ ਨੇ, ਇਹਦੇ ਕੋਈ ਪ੍ਰੂਫ ਜਾਂ ਕੋਈ ਫੋਟੋਜ਼ ਵਗੈਰਾ ਆਈਆਂ ਸਾਹਮਣੇ? ਹਾਂ, ਉਹ ਸਾਰੀਆਂ ਵੀਡੀਓ ਤੇ ਫੋਟੋਆਂ ਹੈਗੀਆਂ ਨੇ, ਪਰ ਇੱਥੇ ਇੰਟਰਨੈਟ ਨਾ ਹੋਣ ਕਰਕੇ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ। ਅਸੀਂ ਪੰਜਾਬ ਦੀ ਸਰਹੱਦ ਦੇ ਅੰਦਰ ਬੈਠੇ ਹਾਂ ਤੇ ਪੰਜਾਬ ਗੌਰਮੈਂਟ ਨੇ ਕੀ ਛੂਟ ਦਿੱਤੀ ਹੈ ਹਰਿਆਣਾ ਗੌਰਮੈਂਟ ਨੂੰ, ਸੈਂਟਰ ਨੂੰ, ਕਿ ਉਹ ਸਾਡੇ ਇੱਥੇ ਸ਼ਾਂਤਮਈ ਕਿਸਾਨ ਜਿਹੜੇ 11 ਤਰੀਕ ਨੂੰ ਚੱਲੇ ਸੀਗੇ ਦਰਬਾਰ ਸਾਹਿਬ ਅਰਦਾਸ ਕਰਕੇ, ਕਿਤੇ ਕੋਈ ਹੁੱਲੜਬਾਜ਼ੀ ਨਹੀਂ ਹੋਈ, ਕਿਤੇ ਕੋਈ ਦੰਗਾ ਨਹੀਂ ਹੋਇਆ, ਕਿਤੇ ਕੋਈ ਟ੍ਰੈਫਿਕ ਜਾਮ ਨਹੀਂ ਕੀਤਾ ਗਿਆ, ਉਹਨਾਂ ਦੇ ਉੱਪਰ ਆ ਕੇ ਅਥਰੂ ਗੈਸ ਦੇ ਗੋਲੇ ਡਰੋਨ ਦੇ ਨਾਲ ਪੰਜਾਬ ਦੀ ਟੈਰੀਟਰੀ ਤੇ ਸੁੱਟੇ ਜਾਂਦੇ ਨੇ। ਇੰਟਰਨੈਟ ਬੰਦ ਕਰ ਦਿੱਤਾ ਗਿਆ 3 ਜ਼ਿਲ੍ਹਿਆਂ ਦਾ, ਜਿਹਨੂੰ ਪੰਜਾਬ ਬਚਾਉਣ ਦੀ ਲੜਾਈ ਕਹਿੰਦੇ ਸੀਗੇ, ਜਿਹੜਾ ਬਦਲਾਅ ਹੈ ਵੀ ਉਹ ਕੀ ਕਰ ਰਿਹਾ ਇਹਦੇ ਤੇ। ਬੱਚਿਆਂ ਦੇ ਪੇਪਰ ਨੇ, ਉਧਰ ਹੌਸਪੀਟਲ ਸੇਵਾ, ਪੈਟਰੋਲ ਪੰਪ ਸੇਵਾਵਾਂ, ਜਿਹੜੀਆਂ ਛੋਟੇ ਵਪਾਰੀ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਇੰਟਰਨੈਟ ਬੰਦ ਹੋਣ ਕਰਕੇ।
ਜੀ ਸਾਰਾ ਕੁਝ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿਹਾ ਗਿਆ ਕੱਲ ਜੋ ਪਰਸੋਂ ਮੀਟਿੰਗ ਹੋਈ ਆ, ਮੀਟਿੰਗ ਤੋਂ ਬਾਅਦ ਬਿਆਨ ਦਿੱਤਾ ਗਿਆ ਕਿ ਅਸੀਂ ਅਪੀਲ ਕੀਤੀ ਆ ਸੈਂਟਰ ਸਰਕਾਰ ਨੂੰ ਕਿ ਇੰਟਰਨੈਟ ਦੀ ਜਿਹੜੀ ਸੇਵਾਵਾਂ ਆ ਉਹ ਨਾ ਬੰਦ ਕੀਤੀਆਂ ਜਾਣ ਜਾਂ ਤਾਂ ਕਿ ਜਿਹੜੇ ਜਵਾਕਾਂ ਦੇ ਪੇਪਰ ਆ ਉਹ ਹੋ ਸਕਣ। ਨਹੀਂ, ਉਹ ਇਸ ਗੱਲ ਤੇ ਕਿਉਂ ਪਰਚਾ ਦਰਜ ਕਰ ਰਹੇ ਨੇ ਕਿ ਪੰਜਾਬ ਗੌਰਮੈਂਟ ਨੇ ਤੇ ਸੈਂਟਰ ਗੌਰਮੈਂਟ ਨੇ ਸਾਡੀ ਟੈਰੀਟਰੀ ਤੋਂ ਸਾਡੇ ਤੋਂ ਬਿਨਾਂ ਪੁੱਛੇ ਕਿਉਂ ਅਥਰੂ ਗੈਸ ਘੇਰੇ ਨੇ। ਜਿਹੜਾ ਬੈਰੀਗੇਸ਼ਨ ਹੈ ਉਹ ਪੰਜਾਬ ਦੀ ਟੈਰੀਟਰੀ ਤੇ ਲੱਗਿਆ ਹੋਇਆ, ਪੰਜਾਬ ਦੀ ਧਰਤੀ ਤੇ ਲੱਗਿਆ ਹੋਇਆ। ਤੁਸੀਂ ਜਾ ਕੇ ਦੇਖ ਲਓ, ਪਤਾ ਕਰ ਲਓ, ਨਕਸ਼ਾ ਕੱਢ ਲਓ ਵੀ ਉਹ ਘੱਗਰ ਦੇ ਇਸ ਬੰਦੇ ਨੇ ਪਰਲੇ ਬੰਦੇ ਨੇ। ਉਹ ਕਿਤੇ ਨਾ ਕਿਤੇ ਇਹ ਸੰਦੇਸ਼ ਹੁੰਦਾ ਹੈ ਕਿ ਪੰਜਾਬ ਦੀ ਗੌਰਮੈਂਟ ਸੈਂਟਰ ਦੇ ਅੱਗੇ ਝੁਕੀ ਹੋਈ ਹੈ ਤੇ ਕਮਜ਼ੋਰ ਆ ਤੇ ਡਰੀ ਹੋਈ ਆ ਜੀ। ਜਿਹੜੀ ਆਹ ਗੱਲ ਹੈ ਸਾਰੀ ਜੀ। ਕਿਵੇਂ ਦਾ ਮਾਹੌਲ ਆ ਜੋ ਤੁਸੀਂ ਸਾਰੇ ਮਾਹੌਲ ਦਾ ਵਾਰਤਾਲਾਪ ਕੀਤੀ ਆ, ਦੱਸਿਆ ਮਾਹੌਲ, ਇੱਕ ਪੱਤਰਕਾਰ ਹੋਣ ਦੇ ਨਾਂ ਤੇ ਤੁਹਾਡੇ ਨਾਲ ਇੱਕ ਗੱਲਬਾਤ ਕਰ ਰਹੇ ਆ, ਕੀ ਲੱਗਦਾ ਗਾ ਆਉਣ ਵਾਲੇ ਹਾਲਾਤ ਨੇ ਜੋ ਸਿਖਾਵੇਂ ਹੋਣਗੇ? ਕੱਲ ਨੂੰ ਮੀਟਿੰਗ ਰੱਖੀ ਜਾ ਰਹੀ ਹੈਗੀ ਸੈਂਟਰ ਸਰਕਾਰ ਦੇ ਮੰਤਰੀਆਂ ਦੇ ਨਾਲ। ਤੁਹਾਨੂੰ ਲੱਗਦਾ ਹੈ ਕਿ ਹੁਣ ਤੱਕ ਉਹ ਕਹਿੰਦੇ ਰਹੇ ਨੇ ਵੀ ਕਮੇਟੀਆਂ ਬਣਾ ਦਿੰਦੇ ਨੇ, ਆਦੀ ਕਮੇਟੀ ਬਣਾ ਦਿਓ, ਕਰਜ਼ਾ ਮੁਕਤੀ ਦੀ ਬਣਾ ਦਿਓ, MSP ਦੀ ਬਣਾ ਦਿਓ, ਜ਼ਮੀਨ ਲੈਂਡ ਐਕਵਾਇਰ ਤੇ ਬਣਾ ਦਿਓ, ਪਰ ਅਜੇ ਮਿਸ਼ਰਾ ਟੈਨੀ ਨੂੰ ਬਰਖਾਸਤ ਕਰਨ ਵਾਸਤੇ ਕਿਹੜੀ ਕਮੇਟੀ ਦੀ ਲੋੜ ਹੈ? ਉਹ ਤਾਂ ਪਾਰਟੀ ਦਾ ਆਪਣਾ ਇੰਡੀਪੈਂਡੈਂਟ ਡਿਸੀਜਨ ਹੋ ਸਕਦਾ। 1 ਮਿੰਟ ਲੱਗਦਾ ਹੈ। ਉਹ ਜੇ ਕੋਈ ਤੁਹਾਡੇ ਕੋਲ ਖਬਰ ਆਈ ਹੋਵੇ ਵੀ ਇੱਦਾਂ ਉਹਨਾਂ ਨੇ ਕਾਰਵਾਈ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਹੈ ਜੀ, ਫਿਰ ਉਹਦੇ ਤੋਂ ਹਵਾਲਾ ਦੇ ਦਿੰਦੇ ਨੇ, ਕਹਿੰਦੇ ਨੇ ਵੀ ਕੋਰਟ ਦਾ ਵੀ ਕੋਰਟ ਕਰੇ ਨਾ ਕਰੇ। ਯਾਨੀ ਕਿ ਤੁਸੀਂ ਉਹਨੂੰ ਮੰਨਦੇ ਨਹੀਂ, ਅਪਰਾਧੀ ਨਹੀਂ ਮੰਨਦੇ, ਸਾਰਾ ਦੇਸ਼ ਸਾਰੀ ਦੂਜੀ ਗੱਲ, ਕੋਰਟ ਨੇ ਤਾਂ ਹਾਈ ਕੋਰਟ ਨੇ ਤਾਂ ਪੰਜਾਬ ਐਂਡ ਹਰਿਆਣਾ ਕੋਰਟ ਨੇ ਸਾਨੂੰ ਪਰਮਿਸ਼ਨ ਦਿੱਤੀ ਹੈ ਕਿ ਇਹਨਾਂ ਨੂੰ ਅਧਿਕਾਰ ਹੈ ਅਧਿਕਾਰ, ਠੀਕ ਨੀ? ਤੁਹਾਡੇ ਆਗੂ ਜਿਹੜੇ ਤੁਹਾਡੇ ਨਾਲ ਚੱਲੇ ਸੀ ਪਹਿਲਾਂ, ਗੁਰਨਾਮ ਸਿੰਘ ਚਟੂਨੀ ਹੋ ਰਹੇ ਸੀ, ਜਾਂ ਜਿਹੜੇ ਹੋਰ ਹਰਿਆਣੇ ਦੇ ਆਗੂ ਸੀ, ਜਾਂ ਪੰਜਾਬ ਦੇ ਆਗੂਆਂ ਦੀ ਗੱਲ ਕਰ ਲਈਏ, ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ, ਕਿਸਾਨ ਜਥੇਬੰਦੀਆਂ ਦੇ ਮੁੱਦੇ ਆਉਂਦੇ ਨੇ। ਅਸੀਂ 2 ਸਾਲ ਆਪਦੀ ਇੱਕ ਜਥੇਬੰਦੀ ਅਸੀਂ ਦੇਖ ਕੇ ਸ਼ਹੀਦ ਭਗਤ ਸਿੰਘ, ਗੁਰਨਾਮ ਸਿੰਘ ਜੀ ਤੁਹਾਡਾ ਜੀ ਚਟੂਨੀ ਸਾਹਿਬ ਹੋਰਾਂ ਦੇ ਬਿਆਨ ਆ ਜਾਣੇ ਕਿ ਸਾਡੇ ਤੋਂ ਪੁੱਛਿਆ ਨਹੀਂ ਗਿਆ ਜਾਂ ਸਾਡੇ ਨਾਲ ਰਾਏ ਮਸ਼ਵਰੇ ਨਹੀਂ ਕੀਤੇ ਗਏ, ਜਾਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੇ ਬਿਆਨ ਆ ਜਾਣੇ, ਇਹ ਗੱਲਾਂ ਨੂੰ ਕਿਵੇਂ ਦੇਖਦੇ ਹੋ? ਮਨਦੀਪ ਸਿੰਘ ਮਾਨ ਜੀ ਉਹਨਾਂ ਦੇ ਨਾਲ ਗੱਲਬਾਤ ਕਰ ਜੀ ਸ਼ੁਕਰੀਆ ਜੀ, ਤੁਸੀਂ ਸਮਾਂ ਦਿੱਤਾ। ਥੋੜੀ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ, ਨੈਟਵਰਕ ਕੱਟ ਰਿਹਾ ਗਾ ਮੈਨੂੰ ਲੱਗਦਾ ਤੁਹਾਡੇ ਵਾਲੇ ਸਾਈਡ ਤੋਂ। ਹੈਲੋ, ਹਾਂਜੀ ਤੇਜਵੀਰ ਜੀ, ਨੈਟਵਰਕ ਦੀ ਪ੍ਰੋਬਲਮ ਕਰਕੇ ਕਾਲ ਕੱਟੀ ਗਈ ਸੀਗੀ। ਤੁਸੀਂ ਕਹਿ ਰਹੇ ਸੀ ਕਿ ਗੁਰਨਾਮ ਸਿੰਘ ਚਟੂਨੀ ਹੋਰਾਂ ਬਾਰੇ ਦੱਸ ਰਹੇ ਸੀ ਕੁਛ? ਨਹੀਂ, ਇਸ ਵਕਤ ਮੇਰੇ ਤੋਂ ਹੁਣ ਨੈਟਵਰਕ ਬਿਲਕੁਲ ਵੀ ਨਹੀਂ ਹੈਗਾ ਜੀ। ਮੈਂ ਮੋਰਚੇ 'ਚ ਆ ਗਿਆ। ਵੈਸੇ ਨੈਟਵਰਕ ਦਾ ਬੜਾ ਇਸ਼ੂ ਹੈ ਜੀ, ਵੀ ਇਹ ਸਵਾਲ ਪੰਜਾਬ ਦੀ ਜਨਤਾ ਨੂੰ ਕਰਨਾ ਚਾਹੀਦਾ ਹੈ, ਪੰਜਾਬ ਦੀ ਜਨਤਾ ਪੁੱਛੇ ਸਾਰੇ ਲੀਡਰਾਂ ਨੂੰ ਜੀ, ਤੇ ਰਾਜਨੀਤਿਕ ਲੀਡਰਾਂ ਨੂੰ ਪੁੱਛੇ ਡਾਕਟਰ ਨੂੰ, ਸੈਕਟਰ ਨੂੰ, ਰਾਜਪਾਲਿਆਂ ਨੂੰ, ਤੇ ਨਾਲ ਦੀ ਨਾਲ ਇਹ ਸੋਚੇ ਵੀ ਜਿਹੜੇ ਬੰਦੇ ਇੰਟਰਨੈਟ ਦੀ ਖਿਲਾਫ ਆ ਰਹੇ ਉਹ ਤੁਹਾਡੇ ਹੱਕਾਂ ਦੀ ਗੱਲ ਕਿਵੇਂ ਕਰਨਗੇ ਜੀ। ਜਿੱਦਾਂ ਕਿਸਾਨ ਆਗੂਆਂ ਦੇ ਬਿਆਨਾਂ ਦਾ ਆ ਜਾਣਾ ਕਿ ਸਾਡੇ ਤੋਂ ਪਤਾ ਹੀ ਨਹੀਂ ਰਹਿ ਗਿਆ, ਉਦੋਂ ਨੈਟਵਰਕ ਦੀ ਪ੍ਰੋਬਲਮ ਕਰਕੇ ਤੁਹਾਡੀ ਗੱਲ ਕਲੀਅਰ ਨਹੀਂ ਸੀ ਹੋਈ। ਹਾਂਜੀ, ਨਹੀਂ ਹੋ ਸਕਦੀ ਜੀ। ਔਰ ਰਮਨਦੀਪ ਮਾਨ ਤੇ ਰਣਜੀਤ ਸਿੰਘ ਰਾਜੂ ਦੱਸ ਸਕਦੇ ਨੇ ਉਹਦੇ ਬਾਰੇ। 10 ਤਰੀਕ ਦੀ ਇੱਕ ਮੀਟਿੰਗ ਸੀਗੀ, ਉਹਨਾਂ ਦੇ ਨਾਲ ਕੀਤੀ ਸੀਗੀ, ਫੋਰਮ ਨੇ ਭੇਜਿਆ ਸੀਗਾ, ਉਹ ਫਾਇਦਾ ਦੱਸ ਸਕਦੇ ਨੇ, ਉਹਨਾਂ ਨੂੰ ਪੁੱਛੋ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਸਵਾਗਤ ਹੈ ਜੀ ਇੰਡੋਜ਼ TV ਤੇ। ਹਰਜਿੰਦਰ ਸਿੰਘ ਢਿੱਲੋਂ ਬੋਲਦਾ, ਪੱਤਰਕਾਰ। ਹਾਂਜੀ, ਸਤਿ ਸ਼੍ਰੀ ਅਕਾਲ। ਕੀ ਹਾਲਾਤ ਨੇ ਜੀ ਹਰਿਆਣੇ ਦੇ? ਸ਼ੰਭੂ ਬੈਰੀਅਰ ਤੇ ਕਿਸਾਨ ਬੈਠੇ ਨੇ, ਖਨੌਰੀ ਬਾਰਡਰ ਤੇ ਪੰਜਾਬ ਦੇ ਕਿਸਾਨ ਬੈਠੇ ਨੇ, ਹਰਿਆਣੇ ਦੇ ਕੀ ਹਾਲਾਤ ਨੇ? ਹਰਿਆਣੇ ਦੇ ਵਿੱਚ ਲਗਭਗ ਪਿਛਲੇ 10 ਦਿਨਾਂ ਦੇ ਵਿੱਚੋਂ ਇੰਟਰਨੈਟ ਬੰਦ ਹੈ ਜੀ। ਅੰਬਾਲੇ ਦੇ ਵਿੱਚੋਂ ਮਤਲਬ ਕਿ 50 ਤੋਂ ਵੱਧ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ 150 ਬੰਦੇ ਦੇ ਘਰੇ ਛਾਪੇਮਾਰੀ ਲਗਾਤਾਰ ਜਾਰੀ ਹੈ। ਤੇ ਜਿਹੜੇ ਮੁੱਖ ਆਗੂ ਨੇ ਸ਼ਹੀਦ ਭਗਤ ਸਿੰਘ ਸਾਡੇ ਜਥੇਬੰਦੀ ਦੇ ਉਹਨਾਂ ਦੇ ਪਿੰਡਾਂ ਦੇ ਵਿੱਚ BSF ਲਾ ਕੇ ਹਰ ਇੱਕ ਬੰਦੇ ਦੀ ਚੈਕਿੰਗ ਹੁੰਦੀ ਆ ਜੀ। ਜੇ ਕੋਈ ਬਾਰਡਰ ਦੇ ਨੇੜੇ ਸਰਦਾਰ ਬੰਦਾ ਘੁੰਮਦਾ ਕੋਈ ਫਸ ਵੀ ਗਿਆ, ਮਤਲਬ ਕਿ ਕੋਈ ਵੈਸੇ ਸੈਰ ਕਰਨ ਵੀ ਹੈਗਾ, ਦੇਖਣ ਗਿਆ, ਉਹਨੂੰ ਵੀ ਗ੍ਰਿਫਤਾਰ ਕਰਕੇ ਅੰਦਰ ਲਿਖਿਆ ਜਾਂਦਾ ਹੈ। ਸੜਕਾਂ ਦੇ ਰੋਡ ਬੰਦ ਕੀਤੇ ਹੋਏ ਨੇ। ਕਰਨਾਲ ਤੇ ਸ਼ਾਹਬਾਦ ਦੇ ਉੱਪਰ ਇਹਨਾਂ ਨੇ ਬਹੁਤ ਵੱਡੀ ਬੈਰੀਗੇਸ਼ਨ ਕੀਤੀ ਹੋਈ ਹੈ ਜੀ। ਮੰਜੀ ਸਾਹਿਬ ਬੈਰੀਗੇਸ਼ਨ ਕਰਤੀ ਹੈ ਤੇ ਸਰਕਾਰ ਨੇ ਹਰਿਆਣੇ ਨੂੰ ਕਸ਼ਮੀਰ ਵਾਂਗੂ ਇੱਕ ਖੁੱਲੀ ਜੇਲ੍ਹ ਬਣਾਤਾ
ਜੀ ਤੇ ਪੂਰੇ ਹਰਿਆਣੇ ਦੇ ਵਿੱਚ ਲਗਭਗ 150 ਦੇ ਕਰੀਬ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਜੀ। ਤੇ ਪਰ ਪਿੰਡਾਂ ਦੇ ਵਿੱਚ ਜਿਵੇਂ ਟਟੋਲੀ ਪਿੰਡ ਹੈ ਇੱਕ ਰੋਹਤਕ ਦਾ, ਉੱਥੇ ਧਰਨਾ ਸ਼ੁਰੂ ਹੋ ਚੁੱਕਿਆ ਹੈ। ਬਾਂਸ ਪਿੰਡ ਦੇ ਵਿੱਚ ਬਾਂਸ ਟੋਲ ਤੇ ਧਰਨਾ ਸ਼ੁਰੂ ਹੋ ਚੁੱਕਿਆ ਹੈ। ਮਈਅਰ ਟੋਲ ਤੇ ਧਰਨਾ ਸ਼ੁਰੂ ਹੋ ਗਿਆ। ਪਿੰਡਾਂ ਦੇ ਵਿੱਚ ਪੰਚਾਇਤਾਂ ਹੋ ਕੇ ਵਿਰੋਧ ਹੋਣਾ ਵੀ ਸ਼ੁਰੂ ਹੋ ਚੁੱਕਿਆ ਹੈ। ਹਿਸਾਰ ਤੇ ਜੀਂਦ ਦੇ ਵਿੱਚ ਪੁਲਿਸ ਵਾਲਿਆਂ ਨੂੰ 2 ਪਿੰਡਾਂ 'ਚ ਭਜਾਇਆ ਗਿਆ ਹੈ ਜੀ। ਸਾਡੇ ਪਿੰਡਾਂ ਦੇ ਵਿੱਚ ਪੈਰਾਮਿਲਟਰੀ ਫੋਰਸਿਸ BSF ਲਾ ਕੇ ਵਾਟਰ ਕੈਨਨ ਵਾਲੀਆਂ ਗੱਡੀਆਂ ਤੇ ਜਿਹੜੇ ਸਮੋਕ ਸੈੱਲ ਸੁੱਟਣ ਵਾਲੀਆਂ ਗੱਡੀਆਂ ਨੇ, ਇਹਨਾਂ ਦੇ ਨਾਲ ਮਾਰਚ ਮੌਕ ਡਰਿੱਲਾਂ ਕੀਤੀਆਂ ਜਾ ਰਹੀਆਂ ਨੇ ਜੀ ਜੀ। ਗੁਰੂ ਘਰਾਂ ਦੇ ਵਿੱਚੋਂ ਪੁਲਿਸ ਵਾਲੇ ਦਾਰੂਆਂ ਪੀਂਦੇ, ਟਿਕਟਾਂ ਪੀਂਦੇ, ਉਹ ਬੀੜੀਆਂ ਦੇ ਨਾਲ ਫੜੇ ਗਏ ਨੇ ਜੀ। ਤੇ ਉਹ ਗੁਰੂ ਘਰਾਂ ਦੇ ਵਿੱਚ ਪ੍ਰਬੰਧ ਬਲਜੀਤ ਸਿੰਘ ਦਾਦੂਵਾਲ ਨੇ ਜਿਹੜੀ ਕਮੇਟੀ ਸਰਕਾਰ ਤੋਂ ਬਿਨਾਂ ਕਾਨੂੰਨ ਤੋਂ ਰਾਹੀਂ ਬਣਵਾ ਕੇ, ਉਹਦੇ ਰਮਨੀਕ ਮਾਨ ਹੈ ਜਿਹੜਾ ਸੈਕਟਰੀ ਹੈ, ਤੁਸੀਂ ਉਹਦੀਆਂ ਪੁਰਾਣੀਆਂ ਵੀਡੀਓ ਦੇਖ ਸਕਦੇ ਹੋ ਪਿਛਲੇ ਅੰਦੋਲਨ ਦੇ ਵਿੱਚ, ਉਹ ਕਿਸਾਨਾਂ ਦੇ ਖਿਲਾਫ ਬੋਲਦਾ ਰਿਹਾ ਹੈ। ਤੇ ਹੁਣ ਉਹ ਸਾਰੇ ਗੁਰੂ ਘਰਾਂ ਦਾ ਜਿਹੜੀ ਵਰਤੋਂ ਹੈ ਉਹ ਸਰਕਾਰ ਦੇ ਨੁਮਾਇੰਦੇ ਬਣ ਕੇ ਉਹਨਾਂ ਨੂੰ ਆਪਣੇ ਪ੍ਰਾਹੁਣਿਆਂ ਵਾਂਗ ਉੱਥੇ ਪੁਲਿਸ ਵਾਲਿਆਂ ਨੂੰ CRPF ਜਵਾਨਾਂ ਵਾਂਗੂ ਸਪੈਸ਼ਲ ਟ੍ਰੀਟਮੈਂਟ ਕਰਕੇ ਵਰਤ ਰਹੇ ਨੇ, ਜਿਹਦਾ ਪੰਜੋਖਰਾ ਸਾਹਿਬ ਦੇ ਵਿੱਚ ਤੇ ਮੰਜੀ ਸਾਹਿਬ ਦੇ ਵਿੱਚ ਬਹੁਤ ਵਿਰੋਧ ਉਹਨਾਂ ਨੂੰ ਝੱਲਣਾ ਪਿਆ। ਤੇ ਉੱਥੋਂ ਫਿਰ ਉਸ ਮੈਨੇਜਰ ਨੂੰ ਸਸਪੈਂਡ ਕਰਕੇ ਆਪ ਦਾ ਪੱਲਾ ਝਾੜ ਗਏ ਜੀ। ਤੇ ਕਿਤੋਂ ਵੀ ਲੰਗਰ ਨਹੀਂ ਆਉਣ ਦਿੱਤਾ ਜਾਏਗਾ। ਪਿੰਡ ਦੇ ਵਿੱਚ ਜੇ ਕੋਈ ਅਨਾਊਂਸਮੈਂਟ ਕਰਾਉਂਦਾ ਹੈ ਤੇ ਉਸ ਅਨਾਊਂਸਮੈਂਟ ਕਰਾਉਣ ਤੋਂ ਬਾਅਦ ਮਤਲਬ ਕਿ ਉੱਥੇ ਪੁਲਿਸ ਆਏ ਤੇ ਅਨਾਊਂਸਮੈਂਟ ਕਰਾਉਣ ਵਾਲੇ ਨੂੰ ਪਾਠੀ ਨੂੰ ਪੁੱਛ ਕੇ ਵੀ ਕਿਹਨੇ ਕਰਾਈ ਸੀਗੀ, ਉਹਨੂੰ ਜਾ ਕੇ ਗ੍ਰਿਫਤਾਰ ਕਰਨ ਦੀ, ਉਹਦੇ ਘਰੇ ਦਬਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ। ਅਸੀਂ 30 ਤਰੀਕ ਤੋਂ ਲਗਭਗ ਰੂਪੋਸ਼ ਹੋ ਕੇ ਘੁੰਮ ਰਹੇ ਹਾਂ ਪੰਜਾਬ ਦੇ ਵਿੱਚ, ਕਿਤੇ ਫੋਨ ਬੰਦ ਕਰਕੇ ਸਾਡੇ 150 ਆਗੂ ਜੀ ਉਹਨਾਂ ਦੇ ਘਰਾਂ ਦੇ ਉੱਪਰ ਬਿਨਾਂ ਮਹਿਲਾ ਪੁਲਿਸ ਕਰਮੀਆਂ ਤੋਂ ਰਾਤ ਨੂੰ 1:30 ਵਜੇ 3:30 ਵਜੇ ਛਾਪੇਮਾਰੀ ਕੀਤੀ ਜਾਂਦੀ ਹੈ ਜੀ। ਜ਼ਮੀਨਾਂ ਬੈਂਕ ਖਾਤੇ ਸੀਜ਼ ਕਰਕੇ ਕੁਰਕੀ ਕਰਨ ਦੇ ਆਰਡਰ ਕੀਤੇ ਜਾਂਦੇ ਨੇ ਜੀ। ਸਾਡੇ ਪਾਸਪੋਰਟ ਰੱਦ ਕਰਨ ਦੇ, ਸਾਨੂੰ ਨੋ ਫਲਾਈਟ ਜ਼ੋਨ 'ਚ ਪਾਉਣ ਦਾ ਕੀਤਾ ਜਾਂਦਾ ਹੈ ਜੀ। ਸਪੈਸ਼ਲ ਪੰਜਾਬ ਦੇ ਮਤਲਬ ਕਿ ਏਰੀਏ ਦੇ ਵਿੱਚ ਵੀ ਜਿਹੜੀਆਂ ਰਿਸ਼ਤੇਦਾਰੀਆਂ ਤੇ ਹਰਿਆਣਾ ਪੁਲਿਸ ਆ ਕੇ ਦਬਿਸ਼ ਕਰਦੀ ਆ ਸਾਡੇ ਰਿਸ਼ਤੇਦਾਰਾਂ ਦੇ, ਸਾਡੀਆਂ ਭੈਣਾਂ ਦੇ, ਸਾਡੇ ਨਾਨਕਿਆਂ ਦੇ, ਭੂਆ ਤੇ ਜੀ। ਤੇ ਉਹ ਤੋਂ ਬਾਅਦ ਮਤਲਬ ਕਿ ਬੜੇ ਗੰਦੇ ਤਰੀਕੇ ਦੇ ਨਾਲ ਸਾਡੇ ਪਰਿਵਾਰ ਦੇ ਬੱਚਿਆਂ ਦੇ ਨਾਲ ਬੋਲਿਆ ਜਾਂਦਾ ਹੈ ਜੀ। ਜਿਹੜੇ ਬੰਦੇ ਸਾਡੇ ਸਰਕਾਰੀਆਂ ਨੌਕਰੀਆਂ ਦੇ ਵਿੱਚ ਨੇ, ਸਾਡੇ ਰਿਸ਼ਤੇਦਾਰ ਨੇ, ਉਹਨਾਂ ਨੂੰ ਟਾਰਗੇਟ ਕਰਕੇ, ਉਹਨਾਂ ਨੂੰ ਪਤਾ ਕਰਕੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਨੂੰ ਨੌਕਰੀ ਕਰਨ ਨਹੀਂ ਦੇਵਾਂਗੇ, ਤੁਹਾਨੂੰ ਮੁਸ਼ਕਿਲ ਕਰ ਦੇਵਾਂਗੇ। ਇਹ ਹਾਲਾਤ ਪੰਜਾਬ ਦੇ ਨੇ ਜੀ, ਹਰਿਆਣੇ ਦੇ ਜੀ। ਹਰਿਆਣੇ ਦੇ ਹਾਲਾਤ ਨੇ, ਜੋ ਤੁਸੀਂ ਹਾਲਾਤਾਂ ਦਾ ਵੇਰਵਾ ਦਿੱਤਾ, ਜੋ ਤੁਸੀਂ ਕਿਹਾ ਕਿ ਇੱਥੇ ਪੁਲਿਸ ਦੇ ਵੱਲੋਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ, ਜਾਂ ਬਕਾਇਦਾ ਤੌਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਹਾ ਕਿ ਸਿਰਕਟਾਂ ਬੀੜੀਆਂ ਪੀਤੀਆਂ ਜਾ ਰਹੀਆਂ ਨੇ, ਇਹਦੇ ਕੋਈ ਪ੍ਰੂਫ ਜਾਂ ਕੋਈ ਫੋਟੋਜ਼ ਵਗੈਰਾ ਆਈਆਂ ਸਾਹਮਣੇ? ਹਾਂ, ਉਹ ਸਾਰੀਆਂ ਵੀਡੀਓ ਤੇ ਫੋਟੋਆਂ ਹੈਗੀਆਂ ਨੇ, ਪਰ ਇੱਥੇ ਇੰਟਰਨੈਟ ਨਾ ਹੋਣ ਕਰਕੇ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ। ਅਸੀਂ ਪੰਜਾਬ ਦੀ ਸਰਹੱਦ ਦੇ ਅੰਦਰ ਬੈਠੇ ਹਾਂ ਤੇ ਪੰਜਾਬ ਗੌਰਮੈਂਟ ਨੇ ਕੀ ਛੂਟ ਦਿੱਤੀ ਹੈ ਹਰਿਆਣਾ ਗੌਰਮੈਂਟ ਨੂੰ, ਸੈਂਟਰ ਨੂੰ, ਕਿ ਉਹ ਸਾਡੇ ਇੱਥੇ ਸ਼ਾਂਤਮਈ ਕਿਸਾਨ ਜਿਹੜੇ 11 ਤਰੀਕ ਨੂੰ ਚੱਲੇ ਸੀਗੇ ਦਰਬਾਰ ਸਾਹਿਬ ਅਰਦਾਸ ਕਰਕੇ, ਕਿਤੇ ਕੋਈ ਹੁੱਲੜਬਾਜ਼ੀ ਨਹੀਂ ਹੋਈ, ਕਿਤੇ ਕੋਈ ਦੰਗਾ ਨਹੀਂ ਹੋਇਆ, ਕਿਤੇ ਕੋਈ ਟ੍ਰੈਫਿਕ ਜਾਮ ਨਹੀਂ ਕੀਤਾ ਗਿਆ, ਉਹਨਾਂ ਦੇ ਉੱਪਰ ਆ ਕੇ ਅਥਰੂ ਗੈਸ ਦੇ ਗੋਲੇ ਡਰੋਨ ਦੇ ਨਾਲ ਪੰਜਾਬ ਦੀ ਟੈਰੀਟਰੀ ਤੇ ਸੁੱਟੇ ਜਾਂਦੇ ਨੇ। ਇੰਟਰਨੈਟ ਬੰਦ ਕਰ ਦਿੱਤਾ ਗਿਆ 3 ਜ਼ਿਲ੍ਹਿਆਂ ਦਾ, ਜਿਹਨੂੰ ਪੰਜਾਬ ਬਚਾਉਣ ਦੀ ਲੜਾਈ ਕਹਿੰਦੇ ਸੀਗੇ, ਜਿਹੜਾ ਬਦਲਾਅ ਹੈ ਵੀ ਉਹ ਕੀ ਕਰ ਰਿਹਾ ਇਹਦੇ ਤੇ। ਬੱਚਿਆਂ ਦੇ ਪੇਪਰ ਨੇ, ਉਧਰ ਹਸਪੀਟਲ ਸੇਵਾ, ਪੈਟਰੋਲ ਪੰਪ ਸੇਵਾਵਾਂ, ਜਿਹੜੀਆਂ ਛੋਟੇ ਵਪਾਰੀ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਇੰਟਰਨੈਟ ਬੰਦ ਹੋਣ ਕਰਕੇ ਜੀ। ਸਾਰਾ ਕੁਛ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿਹਾ ਗਿਆ, ਕੱਲ ਜੋ ਪਰਸੋਂ ਮੀਟਿੰਗ ਹੋਈ ਆ, ਮੀਟਿੰਗ ਤੋਂ ਬਾਅਦ ਬਿਆਨ ਦਿੱਤਾ ਗਿਆ ਕਿ ਅਸੀਂ ਅਪੀਲ ਕੀਤੀ ਆ ਸੈਂਟਰ ਸਰਕਾਰ ਨੂੰ ਕਿ ਇੰਟਰਨੈਟ ਦੀ ਜਿਹੜੀ ਸੇਵਾਵਾਂ ਆ ਉਹ ਨਾ ਬੰਦ ਕੀਤੀਆਂ ਜਾਣ, ਜਾਂ ਤਾਂ ਕਿ ਜਿਹੜੇ ਜਵਾਕਾਂ ਦੇ ਪੇਪਰ ਆ ਉਹ ਹੋ ਸਕਣ। ਨਹੀਂ, ਉਹ ਇਸ ਗੱਲ ਤੇ ਕਿਉਂ ਪਰਚਾ ਦਰਜ ਕਰ ਰਹੇ ਨੇ ਕਿ ਪੰਜਾਬ ਗੌਰਮੈਂਟ ਨੇ ਤੇ ਸੈਂਟਰ ਗੌਰਮੈਂਟ ਨੇ ਸਾਡੀ ਟੈਰੀਟਰੀ ਤੋਂ ਸਾਡੇ ਤੋਂ ਬਿਨਾਂ ਪੁੱਛੇ ਕਿਉਂ ਅਥਰੂ ਗੈਸ ਘੇਰੇ ਨੇ। ਜਿਹੜਾ ਬੈਰੀਗੇਸ਼ਨ ਹੈ ਉਹ ਪੰਜਾਬ ਦੀ ਟੈਰੀਟਰੀ ਤੇ ਲੱਗਿਆ ਹੋਇਆ, ਪੰਜਾਬ ਦੀ ਧਰਤੀ ਤੇ ਲੱਗਿਆ ਹੋਇਆ। ਤੁਸੀਂ ਜਾ ਕੇ ਦੇਖ ਲਓ, ਪਤਾ ਕਰ ਲਓ, ਨਕਸ਼ਾ ਕੱਢ ਲਓ ਵੀ ਉਹ ਘੱਗਰ ਦੇ ਇਸ ਬੰਦੇ ਨੇ, ਪਰਲੇ ਬੰਦੇ ਨੇ। ਉਹ ਕਿਤੇ ਨਾ ਕਿਤੇ ਇਹ ਸੰਦੇਸ਼ ਹੁੰਦਾ ਹੈ ਕਿ ਪੰਜਾਬ ਦੀ ਗੌਰਮੈਂਟ ਸੈਂਟਰ ਦੇ ਅੱਗੇ ਝੁਕੀ ਹੋਈ ਹੈ ਤੇ ਕਮਜ਼ੋਰ ਆ ਤੇ ਡਰੀ ਹੋਈ ਆ ਜੀ। ਜਿਹੜੀ ਆਹ ਗੱਲ ਹੈ ਸਾਰੀ ਜੀ। ਕਿਵੇਂ ਦਾ ਮਾਹੌਲ ਆ, ਜੋ ਤੁਸੀਂ ਸਾਰੇ ਮਾਹੌਲ ਦਾ ਵਾਰਤਾਲਾਪ ਕੀਤੀ ਆ, ਦੱਸਿਆ ਮਾਹੌਲ, ਇੱਕ ਪੱਤਰਕਾਰ ਹੋਣ ਦੇ ਨਾਂ ਤੇ ਤੁਹਾਡੇ ਨਾਲ ਇੱਕ ਗੱਲਬਾਤ ਕਰ ਰਹੇ ਆ, ਕੀ ਲੱਗਦਾ ਗਾ ਆਉਣ ਵਾਲੇ ਹਾਲਾਤ ਨੇ ਜੋ ਸੁਖਾਵੇਂ ਹੋਣਗੇ? ਕੱਲ ਨੂੰ ਮੀਟਿੰਗ ਰੱਖੀ ਜਾ ਰਹੀ ਹੈਗੀ
ਸੈਂਟਰ ਸਰਕਾਰ ਦੇ ਮੰਤਰੀਆਂ ਦੇ ਨਾਲ? ਤੁਹਾਨੂੰ ਲੱਗਦਾ ਹੈ ਵੀ ਹੁਣ ਤੱਕ ਉਹ ਕਹਿੰਦੇ ਰਹੇ ਨੇ ਵੀ ਕਮੇਟੀਆਂ ਬਣਾ ਦਿੰਦੇ ਨੇ, ਆਹ ਕਮੇਟੀ ਬਣਾ ਦਿਓ, ਕਰਜ਼ਾ ਮੁਕਤੀ ਦੀ ਬਣਾ ਦਿਓ, MSP ਦੀ ਬਣਾ ਦਿਓ, ਜ਼ਮੀਨ ਲੈਂਡ ਐਕਵਾਇਰ ਤੇ ਬਣਾ ਦਿਓ, ਪਰ ਅਜੇ ਮਿਸ਼ਰਾ ਟੈਨੀ ਨੂੰ ਬਰਖਾਸਤ ਕਰਨ ਵਾਸਤੇ ਕਿਹੜੀ ਕਮੇਟੀ ਦੀ ਲੋੜ ਹੈ? ਉਹ ਤਾਂ ਪਾਰਟੀ ਦਾ ਆਪਣਾ ਇੰਡੀਪੈਂਡੈਂਟ ਡਿਸੀਜਨ ਹੋ ਸਕਦਾ, 1 ਮਿੰਟ ਲੱਗਦਾ ਹੈ। ਉਹ ਜੇ ਕੋਈ ਤੁਹਾਡੇ ਕੋਲ ਖਬਰ ਆਈ ਹੋਵੇ ਵੀ ਇੱਦਾਂ ਉਹਨਾਂ ਨੇ ਕਾਰਵਾਈ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਹੈ, ਫਿਰ ਉਹਦੇ ਤਾਂ ਹਵਾਲਾ ਦੇ ਦਿੰਦੇ ਨੇ, ਕਹਿੰਦੇ ਨੇ ਵੀ ਕੋਰਟ ਦਾ ਵੀ ਕੋਰਟ ਕਰੇ ਨਾ ਕਰੇ, ਯਾਨੀ ਕਿ ਤੁਸੀਂ ਉਹਨੂੰ ਮੰਨਦੇ ਨਹੀਂ, ਅਪਰਾਧੀ ਨਹੀਂ ਮੰਨਦੇ, ਸਾਰਾ ਦੇਸ਼ ਸਾਰੀ ਦੂਜੀ ਗੱਲ, ਕੋਰਟ ਨੇ ਤਾਂ ਹਾਈ ਕੋਰਟ ਨੇ ਤਾਂ ਪੰਜਾਬ ਐਂਡ ਹਰਿਆਣਾ ਕੋਰਟ ਨੇ ਸਾਨੂੰ ਪਰਮਿਸ਼ਨ ਦਿੱਤੀ ਹੈ ਕਿ ਇਹਨਾਂ ਨੂੰ ਅਧਿਕਾਰ ਹੈ, ਅਧਿਕਾਰ, ਠੀਕ ਨੀ? ਤੁਹਾਡੇ ਆਗੂ ਜਿਹੜੇ ਤੁਹਾਡੇ ਨਾਲ ਚੱਲੇ ਸੀ ਪਹਿਲਾਂ, ਗੁਰਨਾਮ ਸਿੰਘ ਚੜੂਨੀ ਹੋ ਰਹੇ ਸੀ, ਜਾਂ ਜਿਹੜੇ ਹੋਰ ਹਰਿਆਣੇ ਦੇ ਆਗੂ ਸੀ, ਜਾਂ ਪੰਜਾਬ ਦੇ ਆਗੂਆਂ ਦੀ ਗੱਲ ਕਰ ਲਈਏ, ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ, ਕਿਸਾਨ ਜਥੇਬੰਦੀਆਂ ਦੇ ਮੁੱਦੇ ਆਉਂਦੇ ਨੇ, ਅਸੀਂ 2 ਸਾਲ ਆਪਦੀ ਇੱਕ ਜਥੇਬੰਦੀ ਅਸੀਂ ਦੇਖ ਕੇ ਸ਼ਹੀਦ ਭਗਤ ਸਿੰਘ, ਗੁਰਨਾਮ ਸਿੰਘ ਜੀ ਤੁਹਾਡਾ ਜੀ ਚੜੂਨੀ ਸਾਹਿਬ ਹੋਰਾਂ ਦੇ ਬਿਆਨ ਆ ਜਾਣੇ ਕਿ ਸਾਡੇ ਤੋਂ ਪੁੱਛਿਆ ਨਹੀਂ ਗਿਆ, ਜਾਂ ਸਾਡੇ ਨਾਲ ਰਾਏ ਮਸ਼ਵਰੇ ਨਹੀਂ ਕੀਤੇ ਗਏ, ਜਾਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੇ ਬਿਆਨ ਆ ਜਾਣੇ, ਇਹ ਗੱਲਾਂ ਨੂੰ ਕਿਵੇਂ ਦੇਖਦੇ ਹੋ? ਮਨਦੀਪ ਸਿੰਘ ਮਾਨ ਜੀ ਉਹਨਾਂ ਦੇ ਨਾਲ ਗੱਲਬਾਤ ਕਰ। ਜੀ ਸ਼ੁਕਰੀਆ ਜੀ, ਤੁਸੀਂ ਸਮਾਂ ਦਿੱਤਾ। ਥੋੜੀ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ, ਨੈਟਵਰਕ ਕੱਟ ਰਿਹਾ ਗਾ ਮੈਨੂੰ ਲੱਗਦਾ ਤੁਹਾਡੇ ਵਾਲੇ ਸਾਈਡ ਤੋਂ। ਹੈਲੋ, ਹਾਂਜੀ ਤੇਜਵੀਰ ਜੀ, ਨੈਟਵਰਕ ਦੀ ਪ੍ਰੋਬਲਮ ਕਰਕੇ ਕਾਲ ਕੱਟੀ ਗਈ ਸੀਗੀ। ਤੁਸੀਂ ਕਹਿ ਰਹੇ ਸੀਗੇ ਗੁਰਨਾਮ ਸਿੰਘ ਚੜੂਨੀ ਹੋਰਾਂ ਬਾਰੇ ਦੱਸ ਰਹੇ ਸੀ ਕੁਛ? ਨਹੀਂ, ਇਸ ਵਕਤ ਮੇਰੇ ਤੋਂ ਹੁਣ ਨੈਟਵਰਕ ਬਿਲਕੁਲ ਵੀ ਨਹੀਂ ਹੈਗਾ ਜੀ। ਮੈਂ ਮੋਰਚੇ 'ਚ ਆ ਗਿਆ, ਵੈਸੇ ਨੈਟਵਰਕ ਦਾ ਬੜਾ ਇਸ਼ੂ ਹੈ ਜੀ, ਵੀ ਇਹ ਸਵਾਲ ਪੰਜਾਬ ਦੀ ਜਨਤਾ ਨੂੰ ਕਰਨਾ ਚਾਹੀਦਾ ਹੈ, ਪੰਜਾਬ ਦੀ ਜਨਤਾ ਪੁੱਛੇ ਸਾਰੇ ਲੀਡਰਾਂ ਨੂੰ ਜੀ, ਤੇ ਰਾਜਨੀਤਿਕ ਲੀਡਰਾਂ ਨੂੰ ਪੁੱਛੇ ਡਾਕਟਰ ਨੂੰ, ਸੈਕਟਰ ਨੂੰ, ਰਾਜਪਾਲਿਆਂ ਨੂੰ, ਤੇ ਨਾਲ ਦੀ ਨਾਲ ਇਹ ਸੋਚੇ ਵੀ ਜਿਹੜੇ ਬੰਦੇ ਇੰਟਰਨੈਟ ਦੀ ਖਿਲਾਫ ਆ ਰਹੇ ਉਹ ਤੁਹਾਡੇ ਹੱਕਾਂ ਦੀ ਗੱਲ ਕਿਵੇਂ ਕਰਨਗੇ ਜੀ। ਜਿੱਦਾਂ ਕਿਸਾਨ ਆਗੂਆਂ ਦੇ ਬਿਆਨਾਂ ਦਾ ਆ ਜਾਣਾ ਕਿ ਸਾਡੇ ਤੋਂ ਪਤਾ ਹੀ ਨਹੀਂ ਰਹਿ ਗਿਆ, ਉਦੋਂ ਨੈਟਵਰਕ ਦੀ ਪ੍ਰੋਬਲਮ ਕਰਕੇ ਤੁਹਾਡੀ ਗੱਲ ਕਲੀਅਰ ਨਹੀਂ ਸੀ ਹੋਈ। ਹਾਂਜੀ, ਨਹੀਂ ਹੋ ਸਕਦੀ ਜੀ। ਹਾਂ, ਔਰ ਰਮਨਦੀਪ ਮਾਨ ਤੇ ਰਣਜੀਤ ਸਿੰਘ ਰਾਜੂ ਦੱਸ ਸਕਦੇ ਨੇ ਉਹਦੇ ਬਾਰੇ। 10 ਤਰੀਕ ਦੀ ਇੱਕ ਮੀਟਿੰਗ ਸੀਗੀ, ਉਹਨਾਂ ਦੇ ਨਾਲ ਕੀਤੀ ਸੀਗੀ, ਫੋਰਮ ਨੇ ਭੇਜਿਆ ਸੀਗਾ, ਉਹ ਫਾਇਦਾ ਦੱਸ ਸਕਦੇ ਨੇ, ਉਹਨਾਂ ਨੂੰ ਪੁੱਛੋ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਹੈਲੋ, ਸਵਾਗਤ ਹੈ ਜੀ ਇੰਡੋਜ਼ ਟੀਵੀ ਤੇ। ਹਰਜਿੰਦਰ ਸਿੰਘ ਢਿੱਲੋਂ ਬੋਲਦਾ, ਪੱਤਰਕਾਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲਾਤ ਨੇ ਜੀ ਹਰਿਆਣੇ ਦੇ? ਸ਼ੰਭੂ ਬੈਰੀਅਰ ਤੇ ਕਿਸਾਨ ਬੈਠੇ ਨੇ, ਖਨੌਰੀ ਬਾਰਡਰ ਤੇ ਪੰਜਾਬ ਦੇ ਕਿਸਾਨ ਬੈਠੇ ਨੇ, ਹਰਿਆਣੇ ਦੇ ਕੀ ਹਾਲਾਤ ਨੇ? ਹਰਿਆਣੇ ਦੇ ਵਿੱਚ ਲਗਭਗ ਪਿਛਲੇ 10 ਦਿਨਾਂ ਦੇ ਵਿੱਚੋਂ ਇੰਟਰਨੈਟ ਬੰਦ ਹੈ ਜੀ। ਅੰਬਾਲੇ ਦੇ ਵਿੱਚੋਂ ਮਤਲਬ ਕਿ 50 ਤੋਂ ਵੱਧ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ 150 ਬੰਦੇ ਦੇ ਘਰੇ ਛਾਪੇਮਾਰੀ ਲਗਾਤਾਰ ਜਾਰੀ ਹੈ। ਤੇ ਜਿਹੜੇ ਮੁੱਖ ਆਗੂ ਨੇ BK ਸ਼ਹੀਦ ਭਗਤ ਸਿੰਘ ਸਾਡੇ ਜਥੇਬੰਦੀ ਦੇ ਜੀ, ਉਹਨਾਂ ਦੇ ਪਿੰਡਾਂ ਦੇ ਵਿੱਚ BSF ਲਾ ਕੇ ਹਰ ਇੱਕ ਬੰਦੇ ਦੀ ਚੈਕਿੰਗ ਹੁੰਦੀ ਆ ਜੀ। ਜੇ ਕੋਈ ਬਾਰਡਰ ਦੇ ਨੇੜੇ ਸਰਦਾਰ ਬੰਦਾ ਘੁੰਮਦਾ, ਕੋਈ ਫਸ ਵੀ ਗਿਆ, ਮਤਲਬ ਕਿ ਕੋਈ ਵੈਸੇ ਸੈਰ ਕਰਨ ਵੀ ਹੈਗਾ, ਦੇਖਣ ਗਿਆ, ਉਹਨੂੰ ਵੀ ਗ੍ਰਿਫਤਾਰ ਕਰਕੇ ਅੰਦਰ ਲਿਖਿਆ ਜਾਂਦਾ ਹੈ। ਸੜਕਾਂ ਦੇ ਰੋਡ ਬੰਦ ਕੀਤੇ ਹੋਏ ਨੇ। ਕਰਨਾਲ ਤੇ ਸ਼ਾਹਬਾਦ ਦੇ ਉੱਪਰ ਇਹਨਾਂ ਨੇ ਬਹੁਤ ਵੱਡੀ ਬੈਰੀਕੇਸ਼ਨ ਕੀਤੀ ਹੋਈ ਹੈ ਜੀ। ਮੰਜੀ ਸਾਹਿਬ ਬੈਰੀਕੇਸ਼ਨ ਕਰਤੀ ਹੈ ਤੇ ਸਰਕਾਰ ਨੇ ਹਰਿਆਣੇ ਨੂੰ ਕਸ਼ਮੀਰ ਵਾਂਗੂ ਇੱਕ ਖੁੱਲੀ ਜੇਲ੍ਹ ਬਣਾਤਾ ਜੀ। ਤੇ ਪੂਰੇ ਹਰਿਆਣੇ ਦੇ ਵਿੱਚ ਲਗਭਗ 150 ਦੇ ਕਰੀਬ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਜੀ। ਤੇ ਪਰ ਪਿੰਡਾਂ ਦੇ ਵਿੱਚ ਜਿਵੇਂ ਟਟੋਲੀ ਪਿੰਡ ਹੈ ਇੱਕ ਰੋਹਤਕ ਦਾ, ਉੱਥੇ ਧਰਨਾ ਸ਼ੁਰੂ ਹੋ ਚੁੱਕਿਆ ਹੈ। ਬਾਂਸ ਪਿੰਡ ਦੇ ਵਿੱਚ ਬਾਂਸ ਟੋਲ ਤੇ ਧਰਨਾ ਸ਼ੁਰੂ ਹੋ ਚੁੱਕਿਆ ਹੈ। ਮਈਅਰ ਟੋਲ ਤੇ ਧਰਨਾ ਸ਼ੁਰੂ ਹੋ ਗਿਆ। ਪਿੰਡਾਂ ਦੇ ਵਿੱਚ ਪੰਚਾਇਤਾਂ ਹੋ ਕੇ ਵਿਰੋਧ ਹੋਣਾ ਵੀ ਸ਼ੁਰੂ ਹੋ ਚੁੱਕਿਆ ਹੈ। ਹਿਸਾਰ ਤੇ ਜੀਂਦ ਦੇ ਵਿੱਚ ਪੁਲਿਸ ਵਾਲਿਆਂ ਨੂੰ 2 ਪਿੰਡਾਂ 'ਚ ਭਜਾਇਆ ਗਿਆ ਹੈ ਜੀ। ਸਾਡੇ ਪਿੰਡਾਂ ਦੇ ਵਿੱਚ ਪੈਰਾਮਿਲਟਰੀ ਫੋਰਸਿਸ BSF ਲਾ ਕੇ ਵਾਟਰ ਕੈਨਨ ਵਾਲੀਆਂ ਗੱਡੀਆਂ ਤੇ ਜਿਹੜੇ ਸਮੋਕ ਸੈੱਲ ਸੁੱਟਣ ਵਾਲੀਆਂ ਗੱਡੀਆਂ ਨੇ, ਇਹਨਾਂ ਦੇ ਨਾਲ ਮਾਰਚ ਮੌਕ ਡਰਿੱਲਾਂ ਕੀਤੀਆਂ ਜਾ ਰਹੀਆਂ ਨੇ ਜੀ। ਗੁਰੂ ਘਰਾਂ ਦੇ ਵਿੱਚੋਂ ਪੁਲਿਸ ਵਾਲੇ ਦਾਰੂਆਂ ਪੀਂਦੇ, ਸਿਗਰਟਾਂ ਪੀਂਦੇ, ਉਹ ਬੀੜੀਆਂ ਦੇ ਨਾਲ ਫੜੇ ਗਏ ਨੇ ਜੀ। ਤੇ ਉਹ ਗੁਰੂ ਘਰਾਂ ਦੇ ਵਿੱਚ ਪ੍ਰਬੰਧ ਬਲਜੀਤ ਸਿੰਘ ਦਾਦੂਵਾਲ ਨੇ ਜਿਹੜੀ ਕਮੇਟੀ ਸਰਕਾਰ ਤੋਂ ਬਿਨਾਂ ਕਾਨੂੰਨ ਤੋਂ ਰਾਹੀਂ ਬਣਵਾ ਕੇ, ਉਹਦੇ ਰਮਨੀਕ ਮਾਨ ਹੈ ਜਿਹੜਾ ਸੈਕਟਰੀ ਹੈ, ਤੁਸੀਂ ਉਹਦੀਆਂ ਪੁਰਾਣੀਆਂ ਵੀਡੀਓ ਦੇਖ ਸਕਦੇ ਹੋ। ਪਿਛਲੇ ਅੰਦੋਲਨ ਦੇ ਵਿੱਚ ਉਹ ਕਿਸਾਨਾਂ ਦੇ ਖਿਲਾਫ ਬੋਲਦਾ ਰਿਹਾ ਹੈ
ਤੇ ਹੁਣ ਉਹ ਸਾਰੇ ਗੁਰੂ ਘਰਾਂ ਦਾ ਜਿਹੜੀ ਵਰਤੋਂ ਹੈ ਉਹ ਸਰਕਾਰ ਦੇ ਨੁਮਾਇੰਦੇ ਬਣ ਕੇ ਉਹਨਾਂ ਨੂੰ ਆਪਣੇ ਪ੍ਰਾਹੁਣਿਆਂ ਵਾਂਗ ਉੱਥੇ ਪੁਲਿਸ ਵਾਲਿਆਂ ਨੂੰ CRPF ਜਵਾਨਾਂ ਵਾਂਗੂ ਸਪੈਸ਼ਲ ਟ੍ਰੀਟਮੈਂਟ ਕਰਕੇ ਵਰਤ ਰਹੇ ਨੇ, ਜਿਹਦਾ ਪੰਜੋਖਰਾ ਸਾਹਿਬ ਦੇ ਵਿੱਚ ਤੇ ਮੰਜੀ ਸਾਹਿਬ ਦੇ ਵਿੱਚ ਬਹੁਤ ਵਿਰੋਧ ਉਹਨਾਂ ਨੂੰ ਝੱਲਣਾ ਪਿਆ ਤੇ ਉੱਥੋਂ ਫਿਰ ਉਸ ਮੈਨੇਜਰ ਨੂੰ ਸਸਪੈਂਡ ਕਰਕੇ ਆਪ ਦਾ ਪੱਲਾ ਝਾੜ ਗਏ ਜੀ। ਤੇ ਕਿਤੋਂ ਵੀ ਲੰਗਰ ਨਹੀਂ ਆਉਣ ਦਿੱਤਾ ਜਾਇਆ ਹੈਗਾ। ਪਿੰਡ ਦੇ ਵਿੱਚ ਜੇ ਕੋਈ ਅਨਾਊਂਸਮੈਂਟ ਕਰਾਉਂਦਾ ਹੈ ਤੇ ਉਸ ਅਨਾਊਂਸਮੈਂਟ ਕਰਾਉਣ ਤੋਂ ਬਾਅਦ ਮਤਲਬ ਕਿ ਉੱਥੇ ਪੁਲਿਸ ਆਏ ਤੇ ਅਨਾਊਂਸਮੈਂਟ ਕਰਾਉਣ ਵਾਲੇ ਨੂੰ ਪਾਠੀ ਨੂੰ ਪੁੱਛ ਕੇ ਵੀ ਕਿਹਨੇ ਕਰਾਈ ਸੀਗੀ, ਉਹਨੂੰ ਜਾ ਕੇ ਗ੍ਰਿਫਤਾਰ ਕਰਨ ਦੀ, ਉਹਦੇ ਘਰੇ ਦਬਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ। ਅਸੀਂ 30 ਤਰੀਕ ਤੋਂ ਲਗਭਗ ਰੂਹ-ਪੋਸ਼ ਹੋ ਕੇ ਘੁੰਮ ਰਹੇ ਹਾਂ ਪੰਜਾਬ ਦੇ ਵਿੱਚ, ਕਿਤੇ ਕਿਤੇ ਫੋਨ ਬੰਦ ਕਰਕੇ ਸਾਡੇ 150 ਆਗੂ ਜੀ ਉਹਨਾਂ ਦੇ ਘਰਾਂ ਦੇ ਉੱਪਰ ਬਿਨਾਂ ਮਹਿਲਾ ਪੁਲਿਸ ਕਰਮੀਆਂ ਤੋਂ ਰਾਤ ਨੂੰ 1:30 ਵਜੇ 3:30 ਵਜੇ ਛਾਪੇਮਾਰੀ ਕੀਤੀ ਜਾਂਦੀ ਹੈ ਜੀ। ਜ਼ਮੀਨਾਂ ਬੈਂਕ ਖਾਤੇ ਸੀਜ਼ ਕਰਕੇ ਕੁਰਕੀ ਕਰਨ ਦੇ ਆਰਡਰ ਕੀਤੇ ਜਾਂਦੇ ਨੇ ਜੀ। ਸਾਡੇ ਪਾਸਪੋਰਟ ਰੱਦ ਕਰਨ ਦੇ, ਸਾਨੂੰ ਨੋ ਫਲਾਈਟ ਜ਼ੋਨ 'ਚ ਪਾਉਣ ਦਾ ਕੀਤਾ ਜਾਂਦਾ ਹੈ ਜੀ। ਸਪੈਸ਼ਲ ਪੰਜਾਬ ਦੇ ਮਤਲਬ ਕਿ ਏਰੀਏ ਦੇ ਵਿੱਚ ਵੀ ਜਿਹੜੀਆਂ ਰਿਸ਼ਤੇਦਾਰੀਆਂ ਨੇ ਹਰਿਆਣਾ ਪੁਲਿਸ ਆ ਕੇ ਦਬਿਸ਼ ਕਰਦੀ ਆ ਸਾਡੇ ਰਿਸ਼ਤੇਦਾਰਾਂ ਦੇ, ਸਾਡੀਆਂ ਭੈਣਾਂ ਦੇ, ਸਾਡੇ ਨਾਨਕਿਆਂ ਦੇ, ਭੂਆ ਦੇ ਜੀ। ਤੇ ਉਹ ਤੋਂ ਬਾਅਦ ਮਤਲਬ ਕਿ ਬੜੇ ਗੰਦੇ ਤਰੀਕੇ ਦੇ ਨਾਲ ਸਾਡੇ ਪਰਿਵਾਰ ਦੇ ਬੱਚਿਆਂ ਦੇ ਨਾਲ ਬੋਲਿਆ ਜਾਂਦਾ ਹੈ ਜੀ। ਜਿਹੜੇ ਬੰਦੇ ਸਾਡੇ ਸਰਕਾਰੀਆਂ ਨੌਕਰੀਆਂ ਦੇ ਵਿੱਚ ਨੇ, ਸਾਡੇ ਰਿਸ਼ਤੇਦਾਰ ਨੇ, ਉਹਨਾਂ ਨੂੰ ਟਾਰਗੇਟ ਕਰਕੇ, ਉਹਨਾਂ ਨੂੰ ਪਤਾ ਕਰਕੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਨੂੰ ਨੌਕਰੀ ਕਰਨ ਨਹੀਂ ਦੇਵਾਂਗੇ, ਤੁਹਾਨੂੰ ਮੁਸ਼ਕਿਲ ਕਰ ਦੇਵਾਂਗੇ। ਇਹ ਹਾਲਾਤ ਪੰਜਾਬ ਦੇ ਨੇ ਜੀ, ਹਰਿਆਣੇ ਦੇ ਜੀ ਹਰਿਆਣੇ ਦੇ ਹਾਲਾਤ ਨੇ। ਜੋ ਤੁਸੀਂ ਹਾਲਾਤਾਂ ਦਾ ਵੇਰਵਾ ਦਿੱਤਾ, ਜੋ ਤੁਸੀਂ ਕਿਹਾ ਕਿ ਇੱਥੇ ਪੁਲਿਸ ਦੇ ਵੱਲੋਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਬਕਾਇਦਾ ਤੌਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਹਾ ਕਿ ਸਿਰਕਟਾਂ ਬੀੜੀਆਂ ਪੀਤੀਆਂ ਜਾ ਰਹੀਆਂ ਨੇ, ਇਹਦੇ ਕੋਈ ਪ੍ਰੂਫ ਜਾਂ ਕੋਈ ਫੋਟੋਜ਼ ਵਗੈਰਾ ਆਈਆਂ ਸਾਹਮਣੇ? ਹਾਂ, ਉਹ ਸਾਰੀਆਂ ਵੀਡੀਓ ਤੇ ਫੋਟੋਆਂ ਹੈਗੀਆਂ ਨੇ, ਪਰ ਇੱਥੇ ਇੰਟਰਨੈਟ ਨਾ ਹੋਣ ਕਰਕੇ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ। ਅਸੀਂ ਪੰਜਾਬ ਦੀ ਸਰਹੱਦ ਦੇ ਅੰਦਰ ਬੈਠੇ ਹਾਂ ਤੇ ਪੰਜਾਬ ਗੌਰਮੈਂਟ ਨੇ ਕੀ ਛੂਟ ਦਿੱਤੀ ਹੈ ਹਰਿਆਣਾ ਗੌਰਮੈਂਟ ਨੂੰ, ਸੈਂਟਰ ਨੂੰ, ਕਿ ਉਹ ਸਾਡੇ ਇੱਥੇ ਸ਼ਾਂਤਮਈ ਕਿਸਾਨ ਜਿਹੜੇ 11 ਤਰੀਕ ਨੂੰ ਚੱਲੇ ਸੀਗੇ ਦਰਬਾਰ ਸਾਹਿਬ ਅਰਦਾਸ ਕਰਕੇ, ਕਿਤੇ ਕੋਈ ਹੁੱਲੜਬਾਜ਼ੀ ਨਹੀਂ ਹੋਈ, ਕਿਤੇ ਕੋਈ ਦੰਗਾ ਨਹੀਂ ਹੋਇਆ, ਕਿਤੇ ਕੋਈ ਟ੍ਰੈਫਿਕ ਜਾਮ ਨਹੀਂ ਕੀਤਾ ਗਿਆ। ਉਹਨਾਂ ਦੇ ਉੱਪਰ ਆ ਕੇ ਅਥਰੂ ਗੈਸ ਦੇ ਗੋਲੇ ਡਰੋਨ ਦੇ ਨਾਲ ਪੰਜਾਬ ਦੀ ਟੈਰੀਟਰੀ ਤੇ ਸੁੱਟੇ ਜਾਂਦੇ ਨੇ। ਇੰਟਰਨੈਟ ਬੰਦ ਕਰ ਦਿੱਤਾ ਗਿਆ 3 ਜ਼ਿਲ੍ਹਿਆਂ ਦਾ, ਜਿਹਨੂੰ ਪੰਜਾਬ ਬਚਾਉਣ ਦੀ ਲੜਾਈ ਕਹਿੰਦੇ ਸੀਗੇ, ਜਿਹੜਾ ਬਦਲਾਅ ਹੈ ਵੀ ਉਹ ਕੀ ਕਰ ਰਿਹਾ ਹੈ। ਇਹਦੇ ਤੇ ਬੱਚਿਆਂ ਦੇ ਪੇਪਰ ਨੇ, ਉਧਰ ਹਸਪੀਟਲ ਸੇਵਾ, ਪੈਟਰੋਲ ਪੰਪ ਸੇਵਾਵਾਂ, ਜਿਹੜੀਆਂ ਛੋਟੇ ਵਪਾਰੀ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਇੰਟਰਨੈਟ ਬੰਦ ਹੋਣ ਕਰਕੇ ਜੀ। ਸਾਰਾ ਕੁਝ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿਹਾ ਗਿਆ, ਕੱਲ ਜੋ ਪਰਸੋਂ ਮੀਟਿੰਗ ਹੋਈ ਆ, ਮੀਟਿੰਗ ਤੋਂ ਬਾਅਦ ਬਿਆਨ ਦਿੱਤਾ ਗਿਆ ਕਿ ਅਸੀਂ ਅਪੀਲ ਕੀਤੀ ਆ ਸੈਂਟਰ ਸਰਕਾਰ ਨੂੰ ਕਿ ਇੰਟਰਨੈਟ ਦੀ ਜਿਹੜੀ ਸੇਵਾਵਾਂ ਗੀਆਂ ਉਹ ਨਾ ਬੰਦ ਕੀਤੀਆਂ ਜਾਣ, ਜਾਂ ਤਾਂ ਕਿ ਜਿਹੜੇ ਜਵਾਕਾਂ ਦੇ ਪੇਪਰ ਆ ਉਹ ਹੋ ਸਕਣ। ਨਹੀਂ, ਉਹ ਇਸ ਗੱਲ ਤੇ ਕਿਉਂ ਪਰਚਾ ਦਰਜ ਕਰ ਰਹੇ ਨੇ ਕਿ ਪੰਜਾਬ ਗੌਰਮੈਂਟ ਨੇ ਤੇ ਸੈਂਟਰ ਗੌਰਮੈਂਟ ਨੇ ਸਾਡੀ ਟੈਰੀਟਰੀ ਸਾਡੇ ਤੋਂ ਬਿਨਾਂ ਪੁੱਛੇ ਕਿਉਂ ਅਥਰੂ ਗੈਸ ਗਿਰੇ ਨੇ। ਜਿਹੜਾ ਬੈਰੀਕੇਸ਼ਨ ਹੈ ਉਹ ਪੰਜਾਬ ਦੀ ਟੈਰੀਟਰੀ ਤੇ ਲੱਗਿਆ ਹੋਇਆ, ਪੰਜਾਬ ਦੀ ਧਰਤੀ ਤੇ ਲੱਗਿਆ ਹੋਇਆ। ਤੁਸੀਂ ਜਾ ਕੇ ਦੇਖ ਲਓ, ਪਤਾ ਕਰ ਲਓ, ਨਕਸ਼ਾ ਕੱਢ ਲਓ ਵੀ ਉਹ ਘੱਗਰ ਦੇ ਇਸ ਬੰਦੇ ਨੇ, ਪਰਲੇ ਬੰਦੇ ਨੇ। ਉਹ ਕਿਤੇ ਨਾ ਕਿਤੇ ਇਹ ਸੰਦੇਸ਼ ਹੁੰਦਾ ਹੈ ਕਿ ਪੰਜਾਬ ਦੀ ਗੌਰਮੈਂਟ ਸੈਂਟਰ ਦੇ ਅੱਗੇ ਝੁਕੀ ਹੋਈ ਹੈ ਤੇ ਕਮਜ਼ੋਰ ਆ ਤੇ ਡਰੀ ਹੋਈ ਆ ਜੀ। ਜਿਹੜੀ ਆਹ ਗੱਲ ਹੈ ਸਾਰੀ ਜੀ। ਕਿਵੇਂ ਦਾ ਮਾਹੌਲ ਆ, ਜੋ ਤੁਸੀਂ ਸਾਰੇ ਮਾਹੌਲ ਦਾ ਵਾਰਤਾਲਾਪ ਕੀਤੀ ਆ, ਦੱਸਿਆ ਮਾਹੌਲ, ਇੱਕ ਪੱਤਰਕਾਰ ਹੋਣ ਦੇ ਨਾਂ ਤੇ ਤੁਹਾਡੇ ਨਾਲ ਇੱਕ ਗੱਲਬਾਤ ਕਰ ਰਹੇ ਆ, ਕੀ ਲੱਗਦਾ ਗਾ ਆਉਣ ਵਾਲੇ ਹਾਲਾਤ ਨੇ ਜੋ ਸਿਖਾਵੇਂ ਹੋਣਗੇ? ਕੱਲ ਨੂੰ ਮੀਟਿੰਗ ਰੱਖੀ ਜਾ ਰਹੀ ਹੈਗੀ ਸੈਂਟਰ ਸਰਕਾਰ ਦੇ ਮੰਤਰੀਆਂ ਦੇ ਨਾਲ। ਤੁਹਾਨੂੰ ਲੱਗਦਾ ਹੈ ਵੀ ਹੁਣ ਤੱਕ ਉਹ ਕਹਿੰਦੇ ਰਹੇ ਨੇ ਵੀ ਕਮੇਟੀਆਂ ਬਣਾ ਦਿੰਦੇ ਨੇ, ਆਹ ਦੀ ਕਮੇਟੀ ਬਣਾ ਦਿਓ, ਕਰਜ਼ਾ ਮੁਕਤੀ ਦੀ ਬਣਾ ਦਿਓ, MSP ਦੀ ਬਣਾ ਦਿਓ, ਜ਼ਮੀਨ ਲੈਂਡ ਐਕਵਾਇਰ ਤੇ ਬਣਾ ਦਿਓ, ਪਰ ਅਜੇ ਮਿਸ਼ਰਾ ਟੈਨੀ ਨੂੰ ਬਰਖਾਸਤ ਕਰਨ ਵਾਸਤੇ ਕਿਹੜੀ ਕਮੇਟੀ ਦੀ ਲੋੜ ਹੈ? ਉਹ ਤਾਂ ਪਾਰਟੀ ਦਾ ਆਪਣਾ ਇੰਡੀਪੈਂਡੈਂਟ ਡਿਸੀਜਨ ਹੋ ਸਕਦਾ। 1 ਮਿੰਟ ਲੱਗਦਾ ਹੈ। ਉਹ ਜੇ ਕੋਈ ਤੁਹਾਡੇ ਕੋਲ ਖਬਰ ਆਈ ਹੋਵੇ ਵੀ ਇੱਦਾਂ ਉਹਨਾਂ ਨੇ ਕਾਰਵਾਈ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਹੈ ਜੀ, ਫਿਰ ਉਹਦੇ ਤੋਂ ਹਵਾਲਾ ਦੇ ਦਿੰਦੇ ਨੇ, ਕਹਿੰਦੇ ਨੇ ਵੀ ਕੋਰਟ ਦਾ ਵੀ ਕੋਰਟ ਕਰੇ ਨਾ ਕਰੇ। ਯਾਨੀ ਕਿ ਤੁਸੀਂ ਉਹਨੂੰ ਮੰਨਦੇ ਨਹੀਂ, ਅਪਰਾਧੀ ਨਹੀਂ ਮੰਨਦੇ, ਸਾਰਾ ਦੇਸ਼ ਸਾਰੀ ਦੂਜੀ ਗੱਲ, ਕੋਰਟ ਨੇ ਤਾਂ, ਹਾਈ ਕੋਰਟ ਨੇ ਤਾਂ, ਪੰਜਾਬ ਐਂਡ ਹਰਿਆਣਾ ਕੋਰਟ ਨੇ ਸਾਨੂੰ ਪਰਮਿਸ਼ਨ ਦਿੱਤੀ ਹੈ ਕਿ ਇਹਨਾਂ ਨੂੰ ਅਧਿਕਾਰ ਹੈ। ਠੀਕ ਨੀ? ਤੁਹਾਡੇ ਆਗੂ ਜਿਹੜੇ ਤੁਹਾਡੇ ਨਾਲ ਚੱਲੇ ਸੀ ਪਹਿਲਾਂ, ਗੁਰਨਾਮ ਸਿੰਘ ਚੜੂਨੀ ਹੋ ਰਹੇ ਸੀ, ਜਾਂ ਜਿਹੜੇ ਹੋਰ ਹਰਿਆਣੇ ਦੇ ਆਗੂ ਸੀ, ਜਾਂ ਪੰਜਾਬ ਦੇ ਆਗੂਆਂ ਦੀ ਗੱਲ ਕਰ ਲਈਏ, ਬਲਵੀਰ ਸਿੰਘ ਰਾਜੇਵਾਲ, ਜਗਿੰਦਰ ਸਿੰਘ, ਕਿਸਾਨ ਜਥੇਬੰਦੀਆਂ ਦੇ ਮੁੱਦੇ ਆਉਂਦੇ ਨੇ,
ਅਸੀਂ 2 ਸਾਲ ਪਹਿਲਾਂ ਆਪਦੀ ਜਥੇਬੰਦੀ ਅਸੀਂ ਦੇਖ ਕੇ ਸ਼ਹੀਦ ਭਗਤ ਸਿੰਘ ਗੁਰਨਾਮ ਸਿੰਘ ਜੀ ਤੁਹਾਡਾ ਜੀ ਚਰੂਨੀ ਸਾਹਿਬ ਹੋਰਾਂ ਦੇ ਬਿਆਨ ਆ ਜਾਣੇ ਕਿ ਸਾਡੇ ਤੋਂ ਪੁੱਛਿਆ ਨਹੀਂ ਗਿਆ ਜਾਂ ਸਾਡੇ ਨਾਲ ਰਾਏ ਮਸ਼ਵਰੇ ਨਹੀਂ ਕੀਤੇ ਗਏ, ਜਾਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੇ ਬਿਆਨ ਆ ਜਾਣੇ, ਇਹ ਗੱਲਾਂ ਨੂੰ ਕਿਵੇਂ ਦੇਖਦੇ ਹੋ? ਮਨਦੀਪ ਸਿੰਘ ਮਾਨ ਜੀ ਉਹਨਾਂ ਨੂੰ ਉਹਨਾਂ ਦੇ ਨਾਲ ਗੱਲਬਾਤ ਕਰ। ਜੀ 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 ਸ਼ੁਕਰੀਆ ਜੀ, ਸ਼ੁਕਰੀਆ ਜੀ, ਤੁਸੀਂ ਸਮਾਂ ਦਿੱਤਾ। ਥੋੜੀ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ, ਨੈਟਵਰਕ ਕੱਟ ਰਿਹਾ ਗਾ ਮੈਨੂੰ ਲੱਗਦਾ ਤੁਹਾਡੇ ਵਾਲੇ ਸਾਈਡ ਤੋਂ। ਹੈਲੋ, ਹਾਂਜੀ ਹਾਂਜੀ ਤੇਜਵੀਰ ਜੀ, ਨੈਟਵਰਕ ਦੀ ਪ੍ਰੋਬਲਮ ਕਰਕੇ ਕਾਲ ਕੱਟੀ ਗਈ ਸੀਗੀ। ਤੁਸੀਂ ਕਹਿ ਰਹੇ ਸੀ ਕਿ ਗੁਰਨਾਮ ਸਿੰਘ ਚਰੂਨੀ ਹੋਰਾਂ ਬਾਰੇ ਦੱਸ ਰਹੇ ਸੀ ਕੁਛ? ਨਹੀਂ, ਇਸ ਤੇ ਮੇਰੇ ਤੋਂ ਹੁਣ ਨੈਟਵਰਕ ਬਿਲਕੁਲ ਵੀ ਨਹੀਂ ਹੈਗਾ ਜੀ। ਮੈਂ ਮੋਰਚੇ 'ਚ ਆ ਗਿਆ। ਇੱਥੇ ਨੈਟਵਰਕ ਦਾ ਬੜਾ ਇਸ਼ੂ ਹੈ ਜੀ। ਵੀ ਇਹ ਸਵਾਲ ਪੰਜਾਬ ਦੀ ਜਨਤਾ ਨੂੰ ਕਰਨਾ ਚਾਹੀਦਾ ਹੈ, ਪੰਜਾਬ ਦੀ ਜਨਤਾ ਪੁੱਛੇ ਸਾਰੇ ਲੀਡਰਾਂ ਨੂੰ ਜੀ। ਤੇ ਰਾਜਨੀਤਿਕ ਲੀਡਰਾਂ ਨੂੰ ਪੁੱਛੇ ਡਾਕਟਰ ਨੂੰ, ਸੈਕਟਰ ਨੂੰ, ਰਾਜਪਾਲਿਆਂ ਨੂੰ, ਤੇ ਨਾਲ ਦੀ ਨਾਲ ਇਹ ਸੋਚੇ ਵੀ ਜਿਹੜੇ ਬੰਦੇ ਇੰਟਰਨੈਟ ਦੇ ਖਿਲਾਫ ਆ ਰਹੇ ਉਹ ਤੁਹਾਡੇ ਹੱਕਾਂ ਦੀ ਗੱਲ ਕਿਵੇਂ ਕਰਨਗੇ। ਜੀ, ਜਿੱਦਾਂ ਕਿਸਾਨ ਆਗੂਆਂ ਦੇ ਬਿਆਨਾਂ ਨਾਲ ਆ ਜਾਣਾ ਕਿ ਸਾਡੇ ਤੋਂ ਪਤਾ ਹੀ ਨਹੀਂ ਰਹਿ ਗਿਆ, ਉਦੋਂ ਨੈਟਵਰਕ ਦੀ ਪ੍ਰੋਬਲਮ ਕਰਕੇ ਤੁਹਾਡੀ ਗੱਲ ਕਲੀਅਰ ਨਹੀਂ ਸੀ ਹੋਈ। ਹਾਂਜੀ ਹਾਂ, ਨਹੀਂ ਹੋ ਸਕਦੀ ਜੀ। ਹਾਂ, ਔਰ ਰਮਨਦੀਪ ਮਾਨ ਤੇ ਰਣਜੀਤ ਸਿੰਘ ਰਾਜੂ ਦੱਸ ਸਕਦੇ ਨੇ ਉਹਦੇ ਬਾਰੇ। 10 ਤਰੀਕ ਦੀ ਇੱਕ ਮੀਟਿੰਗ ਸੀਗੀ, ਉਹਨਾਂ ਦੇ ਨਾਲ ਕੀਤੀ ਸੀਗੀ, ਫੋਰਮ ਨੇ ਭੇਜਿਆ ਸੀਗਾ, ਉਹ ਬੈਠਰ ਦੱਸ ਸਕਦੇ ਨੇ। ਉਹਨਾਂ ਨੂੰ ਪੁੱਛੋ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਹੈਲੋ, ਸਵਾਗਤ ਹੈ ਜੀ ਇੰਡੋਜ਼ ਟੀਵੀ ਤੇ। ਹਰਜਿੰਦਰ ਸਿੰਘ ਢਿੱਲੋਂ ਬੋਲਦਾ, ਪੱਤਰਕਾਰ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਕੀ ਹਾਲਾਤ ਨੇ ਜੀ ਹਰਿਆਣੇ ਦੇ? ਸ਼ੰਭੂ ਬੈਰੀਅਰ ਤੇ ਕਿਸਾਨ ਬੈਠੇ ਨੇ, ਖਨੌਰੀ ਬਾਰਡਰ ਤੇ ਪੰਜਾਬ ਦੇ ਕਿਸਾਨ ਬੈਠੇ ਨੇ। ਹਰਿਆਣੇ ਦੇ ਕੀ ਹਾਲਾਤ ਨੇ? ਹਰਿਆਣੇ ਦੇ ਵਿੱਚ ਲਗਭਗ ਪਿਛਲੇ 10 ਦਿਨਾਂ ਦੇ ਵਿੱਚੋਂ ਇੰਟਰਨੈਟ ਬੰਦ ਹੈ ਜੀ। ਅੰਬਾਲੇ ਦੇ ਵਿੱਚੋਂ ਮਤਲਬ ਕਿ 50 ਤੋਂ ਵੱਧ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ 150 ਬੰਦੇ ਦੇ ਘਰੇ ਛਾਪੇਮਾਰੀ ਲਗਾਤਾਰ ਜਾਰੀ ਹੈ। ਤੇ ਜਿਹੜੇ ਮੁੱਖ ਆਗੂ ਨੇ ਵੀ ਕਿ ਸ਼ਹੀਦ ਭਗਤ ਸਿੰਘ ਸਾਡੇ ਜਥੇਬੰਦੀ ਦੇ ਜੀ, ਉਹਨਾਂ ਦੇ ਪਿੰਡਾਂ ਦੇ ਵਿੱਚ BSF ਲਾ ਕੇ ਹਰ ਇੱਕ ਬੰਦੇ ਦੀ ਚੈਕਿੰਗ ਹੁੰਦੀ ਆ ਜੀ। ਜੇ ਕੋਈ ਬਾਰਡਰ ਦੇ ਨੇੜੇ ਸਰਦਾਰ ਬੰਦਾ ਘੁੰਮਦਾ, ਕੋਈ ਫਸ ਵੀ ਗਿਆ, ਮਤਲਬ ਕਿ ਕੋਈ ਵੈਸੇ ਸੈਰ ਕਰਨ ਵੀ ਹੈਗਾ, ਦੇਖਣ ਵੀ ਹੈਗਾ, ਉਹਨੂੰ ਵੀ ਗ੍ਰਿਫਤਾਰ ਕਰਕੇ ਅੰਦਰ ਲਿਖਿਆ ਜਾਂਦਾ ਹੈ। ਸੜਕਾਂ ਦੇ ਰੋਡ ਬੰਦ ਕੀਤੇ ਹੋਏ ਨੇ। ਕਰਨਾਲ ਤੇ ਸ਼ਾਹਬਾਦ ਦੇ ਉੱਪਰ ਇਹਨਾਂ ਨੇ ਬਹੁਤ ਵੱਡੀ ਬੈਰੀਗੇਸ਼ਨ ਕੀਤੀ ਹੋਈ ਹੈ ਜੀ। ਮੰਜੀ ਸਾਹਿਬ ਬੈਰੀਗੇਸ਼ਨ ਕਰਤੀ ਹੈ ਤੇ ਸਰਕਾਰ ਨੇ ਹਰਿਆਣੇ ਨੂੰ ਕਸ਼ਮੀਰ ਵਾਂਗੂ ਇੱਕ ਖੁੱਲੀ ਜੇਲ੍ਹ ਬਣਾਤਾ ਜੀ। ਤੇ ਪੂਰੇ ਹਰਿਆਣੇ ਦੇ ਵਿੱਚ ਲਗਭਗ 150 ਦੇ ਕਰੀਬ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਜੀ। ਤੇ ਪਰ ਪਿੰਡਾਂ ਦੇ ਵਿੱਚ ਜਿਵੇਂ ਟਟੋਲੀ ਪਿੰਡ ਹੈ ਇੱਕ ਰੋਹਤਕ ਦਾ, ਉੱਥੇ ਧਰਨਾ ਸ਼ੁਰੂ ਹੋ ਚੁੱਕਿਆ ਹੈ। ਬਾਂਸ ਪਿੰਡ ਦੇ ਵਿੱਚ ਬਾਂਸ ਟੋਲ ਤੇ ਧਰਨਾ ਸ਼ੁਰੂ ਹੋ ਚੁੱਕਿਆ ਹੈ। ਮਈਅਰ ਟੋਲ ਤੇ ਧਰਨਾ ਸ਼ੁਰੂ ਹੋ ਗਿਆ। ਪਿੰਡਾਂ ਦੇ ਵਿੱਚ ਪੰਚਾਇਤਾਂ ਹੋ ਕੇ ਵਿਰੋਧ ਹੋਣਾ ਵੀ ਸ਼ੁਰੂ ਹੋ ਚੁੱਕਿਆ ਹੈ। ਹਿਸਾਰ ਤੇ ਜੀਂਦ ਦੇ ਵਿੱਚ ਪੁਲਿਸ ਵਾਲਿਆਂ ਨੂੰ 2 ਪਿੰਡਾਂ 'ਚ ਭਜਾਇਆ ਗਿਆ ਹੈ ਜੀ। ਸਾਡੇ ਪਿੰਡਾਂ ਦੇ ਵਿੱਚ ਪੈਰਾਮਿਲਟਰੀ ਫੋਰਸਿਸ BSF ਲਾ ਕੇ ਵਾਟਰ ਕੈਨਨ ਵਾਲੀਆਂ ਗੱਡੀਆਂ ਤੇ ਜਿਹੜੇ ਸਮੋਕ ਸੈੱਲ ਸੁੱਟਣ ਵਾਲੀਆਂ ਗੱਡੀਆਂ ਨੇ, ਇਹਨਾਂ ਦੇ ਨਾਲ ਮਾਰਚ ਮੌਕ ਡਰਿੱਲਾਂ ਕੀਤੀਆਂ ਜਾ ਰਹੀਆਂ ਨੇ ਜੀ ਜੀ। ਗੁਰੂ ਘਰਾਂ ਦੇ ਵਿੱਚੋਂ ਪੁਲਿਸ ਵਾਲੇ ਦਾਰੂਆਂ ਪੀਂਦੇ, ਟਿਕਟਾਂ ਪੀਂਦੇ, ਉਹ ਬੀੜੀਆਂ ਦੇ ਨਾਲ ਫੜੇ ਗਏ ਨੇ ਜੀ। ਤੇ ਉਹ ਗੁਰੂ ਘਰਾਂ ਦੇ ਵਿੱਚ ਪ੍ਰਬੰਧ ਬਲਜੀਤ ਸਿੰਘ ਦਾਦੂਵਾਲ ਨੇ ਜਿਹੜੀ ਕਮੇਟੀ ਸਰਕਾਰ ਤੋਂ ਬਿਨਾਂ ਕਾਨੂੰਨ ਤੋਂ ਰਾਹੀਂ ਬਣਵਾ ਕੇ, ਉਹਦੇ ਰਮਨੀਕ ਮਾਨ ਹੈ ਜਿਹੜਾ ਸੈਕਟਰੀ ਹੈ, ਤੁਸੀਂ ਉਹਦੀਆਂ ਪੁਰਾਣੀਆਂ ਵੀਡੀਓ ਦੇਖ ਸਕਦੇ ਹੋ। ਪਿਛਲੇ ਅੰਦੋਲਨ ਦੇ ਵਿੱਚ ਉਹ ਕਿਸਾਨਾਂ ਦੇ ਖਿਲਾਫ ਬੋਲਦਾ ਰਿਹਾ ਹੈ ਤੇ ਹੁਣ ਉਹ ਸਾਰੇ ਗੁਰੂ ਘਰਾਂ ਦਾ ਜਿਹੜੀ ਵਰਤੋਂ ਹੈ ਉਹ ਸਰਕਾਰ ਦੇ ਨੁਮਾਇੰਦੇ ਬਣ ਕੇ ਉਹਨਾਂ ਨੂੰ ਆਪਣੇ ਪ੍ਰਾਹੁਣਿਆਂ ਵਾਂਗ ਉੱਥੇ ਪੁਲਿਸ ਵਾਲਿਆਂ ਨੂੰ CRPF ਜਵਾਨਾਂ ਵਾਂਗੂ ਸਪੈਸ਼ਲ ਟ੍ਰੀਟਮੈਂਟ ਕਰਕੇ ਵਰਤ ਰਹੇ ਨੇ, ਜਿਹਦਾ ਪੰਜੋਖਰਾ ਸਾਹਿਬ ਦੇ ਵਿੱਚ ਤੇ ਮੰਜੀ ਸਾਹਿਬ ਦੇ ਵਿੱਚ ਬਹੁਤ ਵਿਰੋਧ ਉਹਨਾਂ ਨੂੰ ਝੱਲਣਾ ਪਿਆ ਤੇ ਉੱਥੋਂ ਫਿਰ ਉਸ ਮੈਨੇਜਰ ਨੂੰ ਸਸਪੈਂਡ ਕਰਕੇ ਆਪ ਦਾ ਪੱਲਾ ਝਾੜ ਗਏ ਜੀ। ਤੇ ਕਿਤੋਂ ਵੀ ਲੰਗਰ ਨਹੀਂ ਆਉਣ ਦਿੱਤਾ ਜਾ ਰਿਹਾ ਹੈਗਾ। ਪਿੰਡ ਦੇ ਵਿੱਚ ਜੇ ਕੋਈ ਅਨਾਊਂਸਮੈਂਟ ਕਰਾਉਂਦਾ ਹੈ ਤੇ ਉਸ ਅਨਾਊਂਸਮੈਂਟ ਕਰਾਉਣ ਤੋਂ ਬਾਅਦ ਮਤਲਬ ਕਿ ਉੱਥੇ ਪੁਲਿਸ ਆਏ ਤੇ ਅਨਾਊਂਸਮੈਂਟ ਕਰਾਉਣ ਵਾਲੇ ਨੂੰ ਪਾਠੇ ਨੂੰ ਪੁੱਛ ਕੇ ਵੀ ਕਿਹਨੇ ਕਰਾਈ ਸੀਗੀ, ਉਹਨੂੰ ਜਾ ਕੇ ਗ੍ਰਿਫਤਾਰ ਕਰਨ ਦੀ, ਉਹਦੇ ਘਰੇ ਦਬਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ। ਅਸੀਂ 30 ਤਰੀਕ ਤੋਂ ਲਗਭਗ ਰੂਪੋਸ਼ ਹੋ ਕੇ ਘੁੰਮ ਰਹੇ ਹਾਂ ਪੰਜਾਬ ਦੇ ਵਿੱਚ, ਕਿਤੇ ਫੋਨ ਬੰਦ ਕਰਕੇ ਸਾਡੇ 150 ਆਗੂ ਜੀ ਉਹਨਾਂ ਦੇ ਘਰਾਂ ਦੇ ਉੱਪਰ ਬਿਨਾਂ ਮਹਿਲਾ ਪੁਲਿਸ ਕਰਮੀਆਂ ਤੋਂ ਰਾਤ ਨੂੰ 1:30 ਵਜੇ 3:30 ਵਜੇ ਛਾਪੇਮਾਰੀ ਕੀਤੀ ਜਾਂਦੀ ਹੈ
ਜੀ ਸਾਡੇ ਜ਼ਮੀਨਾਂ ਬੈਂਕ ਖਾਤੇ ਸੀਜ਼ ਕਰਕੇ ਕੁਰਕੀ ਕਰਨ ਦੇ ਆਰਡਰ ਕੀਤੇ ਜਾਂਦੇ ਨੇ ਜੀ। ਸਾਡੇ ਪਾਸਪੋਰਟ ਰੱਦ ਕਰਨ ਦੇ ਸਾਨੂੰ ਨੋ ਫਲਾਈਟ ਜ਼ੋਨ ਚ ਪਾਉਣ ਦਾ ਕੀਤਾ ਜਾਂਦਾ ਹੈ ਜੀ। ਸਪੈਸ਼ਲ ਪੰਜਾਬ ਦੇ ਮਤਲਬ ਕਿ ਏਰੀਏ ਦੇ ਵਿੱਚ ਵੀ ਜਿਹੜੀਆਂ ਰਿਸ਼ਤੇਦਾਰੀਆਂ ਨੇ ਹਰਿਆਣਾ ਪੁਲਿਸ ਆ ਕੇ ਦਬਿਸ਼ ਕਰਦੀ ਆ ਸਾਡੇ ਰਿਸ਼ਤੇਦਾਰਾਂ ਦੇ, ਸਾਡੀਆਂ ਭੈਣਾਂ ਦੇ, ਸਾਡੇ ਨਾਨਕਿਆਂ ਦੇ, ਭੂਆ ਦੇ ਜੀ। ਤੇ ਉਹ ਤੋਂ ਬਾਅਦ ਮਤਲਬ ਕਿ ਬੜੇ ਗੰਦੇ ਤਰੀਕੇ ਦੇ ਨਾਲ ਸਾਡੇ ਪਰਿਵਾਰ ਦੇ ਬੱਚਿਆਂ ਦੇ ਨਾਲ ਬੋਲਿਆ ਜਾਂਦਾ ਹੈ ਜੀ। ਜਿਹੜੇ ਬੰਦੇ ਸਾਡੇ ਸਰਕਾਰੀਆਂ ਨੌਕਰੀਆਂ ਦੇ ਵਿੱਚ ਨੇ, ਸਾਡੇ ਰਿਸ਼ਤੇਦਾਰ ਨੇ, ਉਹਨਾਂ ਨੂੰ ਟਾਰਗੇਟ ਕਰਕੇ, ਉਹਨਾਂ ਨੂੰ ਪਤਾ ਕਰਕੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਨੂੰ ਨੌਕਰੀ ਕਰਨ ਨਹੀਂ ਦੇਵਾਂਗੇ, ਤੁਹਾਨੂੰ ਮੁਸ਼ਕਿਲ ਕਰ ਦੇਵਾਂਗੇ। ਇਹ ਹਾਲਾਤ ਪੰਜਾਬ ਦੇ ਨੇ ਜੀ, ਹਰਿਆਣੇ ਦੇ, ਸੌਰੀ ਜੀ, ਹਰਿਆਣੇ ਦੇ ਹਾਲਾਤ ਨੇ। ਜੋ ਤੁਸੀਂ ਹਾਲਾਤਾਂ ਦਾ ਵੇਰਵਾ ਦਿੱਤਾ, ਜੋ ਤੁਸੀਂ ਕਿਹਾ ਕਿ ਇੱਥੇ ਪੁਲਿਸ ਦੇ ਵੱਲੋਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਬਕਾਇਦਾ ਤੌਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਹਾ ਕਿ ਸਿਰਕਟਾਂ ਬੀੜੀਆਂ ਪੀਤੀਆਂ ਜਾ ਰਹੀਆਂ ਨੇ, ਇਹਦੇ ਕੋਈ ਪ੍ਰੂਫ ਜਾਂ ਕੋਈ ਫੋਟੋਜ਼ ਵਗੈਰਾ ਆਈਆਂ ਸਾਹਮਣੇ? ਹਾਂ, ਉਹ ਸਾਰੀਆਂ ਵੀਡੀਓ ਤੇ ਫੋਟੋਆਂ ਹੈਗੀਆਂ ਨੇ, ਪਰ ਇੱਥੇ ਇੰਟਰਨੈਟ ਨਾ ਹੋਣ ਕਰਕੇ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ। ਅਸੀਂ ਪੰਜਾਬ ਦੀ ਸਰਹੱਦ ਦੇ ਅੰਦਰ ਬੈਠੇ ਹਾਂ ਤੇ ਪੰਜਾਬ ਗੌਰਮੈਂਟ ਨੇ ਕੀ ਛੂਟ ਦਿੱਤੀ ਹੈ ਹਰਿਆਣਾ ਗੌਰਮੈਂਟ ਨੂੰ, ਸੈਂਟਰ ਨੂੰ, ਕਿ ਉਹ ਸਾਡੇ ਇੱਥੇ ਸ਼ਾਂਤਮਈ ਕਿਸਾਨ ਜਿਹੜੇ 11 ਤਰੀਕ ਨੂੰ ਚੱਲੇ ਸੀਗੇ ਦਰਬਾਰ ਸਾਹਿਬ ਅਰਦਾਸ ਕਰਕੇ, ਕਿਤੇ ਕੋਈ ਹੁੱਲੜਬਾਜ਼ੀ ਨਹੀਂ ਹੋਈ, ਕਿਤੇ ਕੋਈ ਦੰਗਾ ਨਹੀਂ ਹੋਇਆ, ਕਿਤੇ ਕੋਈ ਟ੍ਰੈਫਿਕ ਜਾਮ ਨਹੀਂ ਕੀਤਾ ਗਿਆ। ਉਹਨਾਂ ਦੇ ਉੱਪਰ ਆ ਕੇ ਅਥਰੂ ਗੈਸ ਦੇ ਗੋਲੇ ਡਰੋਨ ਦੇ ਨਾਲ ਪੰਜਾਬ ਦੀ ਟੈਰੀਟਰੀ ਤੇ ਸੁੱਟੇ ਜਾਂਦੇ ਨੇ। ਇੰਟਰਨੈਟ ਬੰਦ ਕਰ ਦਿੱਤਾ ਗਿਆ 3 ਜ਼ਿਲ੍ਹਿਆਂ ਦਾ, ਜਿਹਨੂੰ ਪੰਜਾਬ ਬਚਾਉਣ ਦੀ ਲੜਾਈ ਕਹਿੰਦੇ ਸੀਗੇ, ਜਿਹੜਾ ਬਦਲਾਅ ਹੈ ਵੀ ਉਹ ਕੀ ਕਰ ਰਿਹਾ ਇਹਦੇ ਤੇ। ਬੱਚਿਆਂ ਦੇ ਪੇਪਰ ਨੇ, ਉਧਰ ਹਸਪੀਟਲ ਸੇਵਾ, ਪੈਟਰੋਲ ਪੰਪ ਸੇਵਾਵਾਂ, ਜਿਹੜੀਆਂ ਛੋਟੇ ਵਪਾਰੀ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਇੰਟਰਨੈਟ ਬੰਦ ਹੋਣ ਕਰਕੇ ਜੀ, ਸਾਰਾ ਕੁਝ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿਹਾ ਗਿਆ, ਕੱਲ ਜੋ ਪਰਸੋਂ ਮੀਟਿੰਗ ਹੋਈ ਆ, ਮੀਟਿੰਗ ਤੋਂ ਬਾਅਦ ਬਿਆਨ ਦਿੱਤਾ ਗਿਆ ਕਿ ਅਸੀਂ ਅਪੀਲ ਕੀਤੀ ਆ ਸੈਂਟਰ ਸਰਕਾਰ ਨੂੰ ਕਿ ਇੰਟਰਨੈਟ ਦੀ ਜਿਹੜੀ ਸੇਵਾਵਾਂ ਆ ਉਹ ਨਾ ਬੰਦ ਕੀਤੀਆਂ ਜਾਣ, ਜਾਂ ਤਾਂ ਕਿ ਜਿਹੜੇ ਜਵਾਕਾਂ ਦੇ ਪੇਪਰ ਆ ਉਹ ਹੋ ਸਕਣ। ਨਹੀਂ, ਉਹ ਇਸ ਗੱਲ ਤੇ ਕਿਉਂ ਪਰਚਾ ਦਰਜ ਕਰ ਰਹੇ ਨੇ ਕਿ ਪੰਜਾਬ ਗੌਰਮੈਂਟ ਨੇ ਤੇ ਸੈਂਟਰ ਗੌਰਮੈਂਟ ਨੇ ਸਾਡੀ ਟੈਰੀਟਰੀ ਤੋਂ ਸਾਡੇ ਤੋਂ ਬਿਨਾਂ ਪੁੱਛੇ ਕਿਉਂ ਅਥਰੂ ਗੈਸ ਘੇਰੇ ਨੇ। ਜਿਹੜਾ ਬੈਰੀਕੇਸ਼ਨ ਹੈ ਉਹ ਪੰਜਾਬ ਦੀ ਟੈਰੀਟਰੀ ਤੇ ਲੱਗਿਆ ਹੋਇਆ, ਪੰਜਾਬ ਦੀ ਧਰਤੀ ਤੇ ਲੱਗਿਆ ਹੋਇਆ। ਤੁਸੀਂ ਜਾ ਕੇ ਦੇਖ ਲਓ, ਪਤਾ ਕਰ ਲਓ, ਨਕਸ਼ਾ ਕੱਢ ਲਓ ਵੀ ਉਹ ਘੱਗਰ ਦੇ ਇਸ ਬੰਦੇ ਨੇ, ਪਰਲੇ ਬੰਦੇ ਨੇ। ਉਹ ਕਿਤੇ ਨਾ ਕਿਤੇ ਇਹ ਸੰਦੇਸ਼ ਹੁੰਦਾ ਹੈ ਕਿ ਪੰਜਾਬ ਦੀ ਗੌਰਮੈਂਟ ਸੈਂਟਰ ਦੇ ਅੱਗੇ ਝੁਕੀ ਹੋਈ ਹੈ ਤੇ ਕਮਜ਼ੋਰ ਆ ਤੇ ਡਰੀ ਹੋਈ ਆ ਜੀ। ਜਿਹੜੀ ਆਹ ਗੱਲ ਹੈ ਸਾਰੀ ਜੀ। ਕਿਵੇਂ ਦਾ ਮਾਹੌਲ ਆ, ਜੋ ਤੁਸੀਂ ਸਾਰੇ ਮਾਹੌਲ ਦਾ ਵਾਰਤਾਲਾਪ ਕੀਤੀ ਆ, ਦੱਸਿਆ ਮਾਹੌਲ, ਇੱਕ ਪੱਤਰਕਾਰ ਹੋਣ ਦੇ ਨਾਂ ਤੇ ਤੁਹਾਡੇ ਨਾਲ ਇੱਕ ਗੱਲਬਾਤ ਕਰ ਰਹੇ ਆ, ਕੀ ਲੱਗਦਾ ਗਾ ਆਉਣ ਵਾਲੇ ਹਾਲਾਤ ਨੇ ਜੋ ਸਿਖਾਵੇਂ ਹੋਣਗੇ? ਕੱਲ ਨੂੰ ਮੀਟਿੰਗ ਰੱਖੀ ਜਾ ਰਹੀ ਹੈਗੀ ਸੈਂਟਰ ਸਰਕਾਰ ਦੇ ਮੰਤਰੀਆਂ ਦੇ ਨਾਲ। ਤੁਹਾਨੂੰ ਲੱਗਦਾ ਹੈ ਕਿ ਹੁਣ ਤੱਕ ਉਹ ਕਹਿੰਦੇ ਰਹੇ ਨੇ ਵੀ ਕਮੇਟੀਆਂ ਬਣਾ ਦਿੰਦੇ ਨੇ, ਆਹ ਦੀ ਕਮੇਟੀ ਬਣਾ ਦਿਓ, ਕਰਜ਼ਾ ਮੁਕਤੀ ਦੀ ਬਣਾ ਦਿਓ, MSP ਦੀ ਬਣਾ ਦਿਓ, ਜ਼ਮੀਨ ਲੈਂਡ ਐਕਵਾਇਰ ਤੇ ਬਣਾ ਦਿਓ, ਪਰ ਅਜੇ ਮਿਸ਼ਰਾ ਟੈਨੀ ਨੂੰ ਬਰਖਾਸਤ ਕਰਨ ਵਾਸਤੇ ਕਿਹੜੀ ਕਮੇਟੀ ਦੀ ਲੋੜ ਹੈ? ਉਹ ਤਾਂ ਪਾਰਟੀ ਦਾ ਆਪਣਾ ਇੰਡੀਪੈਂਡੈਂਟ ਡਿਸੀਜਨ ਹੋ ਸਕਦਾ। 1 ਮਿੰਟ ਲੱਗਦਾ ਹੈ। ਉਹ ਜੇ ਕੋਈ ਤੁਹਾਡੇ ਕੋਲ ਖਬਰ ਆਈ ਹੋਵੇ ਵੀ ਇੱਦਾਂ ਉਹਨਾਂ ਨੇ ਕਾਰਵਾਈ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਹੈ ਜੀ, ਫਿਰ ਉਹਦੇ ਤੋਂ ਹਵਾਲਾ ਦੇ ਦਿੰਦੇ ਨੇ, ਕਹਿੰਦੇ ਨੇ ਵੀ ਕੋਰਟ ਦਾ ਵੀ ਕੋਰਟ ਕਰੇ ਨਾ ਕਰੇ। ਤੇ ਯਾਨੀ ਕਿ ਤੁਸੀਂ ਉਹਨੂੰ ਮੰਨਦੇ ਨਹੀਂ, ਅਪਰਾਧੀ ਨਹੀਂ ਮੰਨਦੇ, ਸਾਰਾ ਦੇਸ਼ ਸਾਰੀ ਦੂਜੀ ਗੱਲ, ਕੋਰਟ ਨੇ ਤਾਂ, ਹਾਈ ਕੋਰਟ ਨੇ ਤਾਂ, ਪੰਜਾਬ ਐਂਡ ਹਰਿਆਣਾ ਕੋਰਟ ਨੇ ਸਾਨੂੰ ਪਰਮਿਸ਼ਨ ਦਿੱਤੀ ਹੈ ਕਿ ਇਹਨਾਂ ਨੂੰ ਅਧਿਕਾਰ ਹੈ, ਅਧਿਕਾਰ, ਠੀਕ ਨੀ? ਤੁਹਾਡੇ ਆਗੂ ਜਿਹੜੇ ਤੁਹਾਡੇ ਨਾਲ ਚੱਲੇ ਸੀ ਪਹਿਲਾਂ, ਗੁਰਨਾਮ ਸਿੰਘ ਚੜੂਨੀ ਹੋ ਰਹੇ ਸੀ, ਜਾਂ ਜਿਹੜੇ ਹੋਰ ਹਰਿਆਣੇ ਦੇ ਆਗੂ ਸੀ, ਜਾਂ ਪੰਜਾਬ ਦੇ ਆਗੂਆਂ ਦੀ ਗੱਲ ਕਰ ਲਈਏ, ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ, ਕਿਸਾਨ ਜਥੇਬੰਦੀਆਂ ਦੇ ਮੁੱਦੇ ਆਉਂਦੇ ਨੇ। ਅਸੀਂ 2 ਸਾਲ ਪਹਿਲਾਂ ਆਪਦੀ ਇੱਕ ਜਥੇਬੰਦੀ ਅਸੀਂ ਦੇਖ ਕੇ ਸ਼ਹੀਦ ਭਗਤ ਸਿੰਘ, ਗੁਰਨਾਮ ਸਿੰਘ ਜੀ ਤੁਹਾਡਾ ਜੀ। ਚੜੂਨੀ ਸਾਹਿਬ ਹੋਰਾਂ ਦੇ ਬਿਆਨ ਆ ਜਾਣੇ ਕਿ ਸਾਡੇ ਤੋਂ ਪੁੱਛਿਆ ਨਹੀਂ ਗਿਆ, ਜਾਂ ਸਾਡੇ ਨਾਲ ਰਾਏ ਮਸ਼ਵਰੇ ਨਹੀਂ ਕੀਤੇ ਗਏ, ਜਾਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੇ ਬਿਆਨ ਆ ਜਾਣੇ, ਇਹ ਗੱਲਾਂ ਨੂੰ ਕਿਵੇਂ ਦੇਖਦੇ ਹੋ? ਮਨਦੀਪ ਸਿੰਘ ਮਾਨ ਜੀ, ਉਹਨਾਂ ਦੇ ਨਾਲ ਗੱਲਬਾਤ ਕਰ ਜੀ ਜੀ ਜੀ। ਸ਼ੁਕਰੀਆ ਜੀ, ਸ਼ੁਕਰੀਆ ਜੀ, ਤੁਸੀਂ ਸਮਾਂ ਦਿੱਤਾ। ਥੋੜੀ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ, ਨੈਟਵਰਕ ਕੱਟ ਰਿਹਾ ਗਾ ਮੈਨੂੰ ਲੱਗਦਾ ਤੁਹਾਡੇ ਵਾਲੇ ਸਾਈਡ ਤੋਂ। ਹੈਲੋ, ਹਾਂਜੀ ਹਾਂਜੀ ਤੇਜਵੀਰ ਜੀ, ਨੈਟਵਰਕ ਦੀ ਪ੍ਰੋਬਲਮ ਕਰਕੇ ਕਾਲ ਕੱਟੀ ਗਈ ਸੀਗੀ। ਤੁਸੀਂ ਕਹਿ ਰਹੇ ਸੀ ਕਿ ਗੁਰਨਾਮ ਸਿੰਘ ਚੜੂਨੀ ਹੋਰਾਂ ਬਾਰੇ ਦੱਸ ਰਹੇ ਸੀ ਕੁਛ? ਨਹੀਂ, ਇਸ ਤੇ ਮੇਰੇ ਤੋਂ ਹੁਣ ਨੈਟਵਰਕ ਬਿਲਕੁਲ ਵੀ ਨਹੀਂ ਹੈਗਾ ਜੀ। ਮੈਂ ਮੋਰਚੇ 'ਚ ਆ ਗਿਆ, ਇੱਥੇ ਨੈਟਵਰਕ ਦਾ ਬੜਾ ਇਸ਼ੂ ਹੈ ਜੀ। ਵੀ ਇਹ ਸਵਾਲ ਪੰਜਾਬ ਦੀ ਜਨਤਾ ਨੂੰ ਕਰਨਾ ਚਾਹੀਦਾ ਹੈ।
ਪੰਜਾਬ ਦੀ ਜਨਤਾ ਪੁੱਛੇ ਸਾਰੇ ਲੀਡਰਾਂ ਨੂੰ ਜੀ ਤੇ ਰਾਜਨੀਤਿਕ ਲੀਡਰਾਂ ਨੂੰ ਪੁੱਛੇ ਡਾਕਟਰ ਨੂੰ ਸੈਕਟਰ ਨੂੰ ਖਾਜ ਵਾਲਿਆਂ ਨੂੰ ਤੇ ਨਾਲ ਦੀ ਨਾਲ ਇਹ ਸੋਚੇ ਵੀ ਜਿਹੜੇ ਬੰਦੇ ਇੰਟਰਨੈਟ ਦੀ ਖਿਲਾਫ ਆ ਰਹੇ ਉਹ ਤੁਹਾਡੇ ਹੱਕਾਂ ਦੀ ਗੱਲ ਕਿਵੇਂ ਕਰਨਗੇ ਜੀ। ਜਿੱਦਾਂ ਕਿਸਾਨ ਆਗੂਆਂ ਦੇ ਬਿਆਨਾਂ ਦਾ ਆ ਜਾਣਾ ਕਿ ਸਾਡੇ ਤੋਂ ਪਤਾ ਹੀ ਨਹੀਂ ਰਹਿ ਗਿਆ, ਉਦੋਂ ਨੈਟਵਰਕ ਦੀ ਪ੍ਰੋਬਲਮ ਕਰਕੇ ਤੁਹਾਡੀ ਗੱਲ ਕਲੀਅਰ ਨਹੀਂ ਸੀ ਹੋਈ। ਹਾਂਜੀ ਹਾਂ ਨਹੀਂ ਹੋ ਸਕਦੀ ਜੀ। ਹਾਂ ਔਰ ਰਮਨਦੀਪ ਮਾਨ ਤੇ ਰਣਜੀਤ ਸਿੰਘ ਰਾਜੂ ਦੱਸ ਸਕਦੇ ਨੇ ਉਹਦੇ ਬਾਰੇ। 10 ਤਰੀਕ ਦੀ ਇੱਕ ਮੀਟਿੰਗ ਸੀਗੀ ਉਹਨਾਂ ਦੇ ਨਾਲ ਕੀਤੀ ਸੀਗੀ, ਫੋਰਮ ਨੇ ਭੇਜਿਆ ਸੀਗਾ, ਉਹ ਬੈਠਰ ਦੱਸ ਸਕਦੇ ਨੇ, ਉਹਨਾਂ ਨੂੰ ਪੁੱਛੋ ਜੀ। ਸ਼ੁਕਰੀਆ ਜੀ ਬਹੁਤ ਬਹੁਤ। ਸਵਾਗਤ ਹੈ ਜੀ ਇੰਡੋਜ਼ ਟੀਵੀ ਤੇ। ਹਰਜਿੰਦਰ ਸਿੰਘ ਢਿੱਲੋਂ ਬੋਲਦਾ, ਪੱਤਰਕਾਰ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ। ਕੀ ਹਾਲਾਤ ਨੇ ਜੀ ਹਰਿਆਣੇ ਦੇ? ਸ਼ੰਭੂ ਬੈਰੀਅਰ ਤੇ ਕਿਸਾਨ ਬੈਠੇ ਨੇ, ਖਨੌਰੀ ਬਾਰਡਰ ਤੇ ਪੰਜਾਬ ਦੇ ਕਿਸਾਨ ਬੈਠੇ ਨੇ। ਹਰਿਆਣੇ ਦੇ ਕੀ ਹਾਲਾਤ ਨੇ? ਹਰਿਆਣੇ ਦੇ ਵਿੱਚ ਲਗਭਗ ਪਿਛਲੇ 10 ਦਿਨਾਂ ਦੇ ਵਿੱਚੋਂ ਇੰਟਰਨੈਟ ਬੰਦ ਹੈ ਜੀ। ਅੰਬਾਲੇ ਦੇ ਵਿੱਚੋਂ ਮਤਲਬ ਕਿ 50 ਤੋਂ ਵੱਧ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ 150 ਬੰਦੇ ਦੇ ਘਰੇ ਛਾਪੇਮਾਰੀ ਲਗਾਤਾਰ ਜਾਰੀ ਹੈ ਤੇ ਜਿਹੜੇ ਮੁੱਖ ਆਗੂ ਨੇ ਸ਼ਹੀਦ ਭਗਤ ਸਿੰਘ ਸਾਡੇ ਜਥੇਬੰਦੀ ਦੇ ਉਹਨਾਂ ਦੇ ਪਿੰਡਾਂ ਦੇ ਵਿੱਚ BSF ਲਾ ਕੇ ਹਰ ਇੱਕ ਬੰਦੇ ਦੀ ਚੈਕਿੰਗ ਹੁੰਦੀ ਆ ਜੀ। ਜੇ ਕੋਈ ਬਾਰਡਰ ਦੇ ਨੇੜੇ ਸਰਦਾਰ ਬੰਦਾ ਘੁੰਮਦਾ ਕੋਈ ਫਸ ਵੀ ਗਿਆ, ਮਤਲਬ ਕਿ ਕੋਈ ਵੈਸੇ ਸੈਰ ਕਰਨ ਵੀ ਹੈਗਾ, ਦੇਖਣ ਵੀ ਹੈਗਾ, ਉਹਨੂੰ ਵੀ ਗ੍ਰਿਫਤਾਰ ਕਰਕੇ ਅੰਦਰ ਲਿਖਿਆ ਜਾਂਦਾ ਹੈ। ਸੜਕਾਂ ਦੇ ਰੋਡ ਬੰਦ ਕੀਤੇ ਹੋਏ ਨੇ। ਕਰਨਾਲ ਤੇ ਸ਼ਾਹਬਾਦ ਦੇ ਉੱਪਰ ਇਹਨਾਂ ਨੇ ਬਹੁਤ ਵੱਡੀ ਬੈਰੀਗੇਸ਼ਨ ਕੀਤੀ ਹੋਈ ਹੈ। ਮੰਜੀ ਸਾਹਿਬ ਬੈਰੀਗੇਸ਼ਨ ਕਰਤੀ ਹੈ ਤੇ ਸਰਕਾਰ ਨੇ ਹਰਿਆਣੇ ਨੂੰ ਕਸ਼ਮੀਰ ਵਾਂਗੂ ਇੱਕ ਖੁੱਲੀ ਜੇਲ੍ਹ ਬਣਾਤਾ ਜੀ ਤੇ ਪੂਰੇ ਹਰਿਆਣੇ ਦੇ ਵਿੱਚ ਲਗਭਗ 150 ਦੇ ਕਰੀਬ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਜੀ। ਤੇ ਪਰ ਪਿੰਡਾਂ ਦੇ ਵਿੱਚ ਜਿਵੇਂ ਟਟੋਲੀ ਪਿੰਡ ਹੈ ਇੱਕ ਰੋਹਤਕ ਦਾ, ਉੱਥੇ ਧਰਨਾ ਸ਼ੁਰੂ ਹੋ ਚੁੱਕਿਆ ਹੈ। ਬਾਂਸ ਪਿੰਡ ਦੇ ਵਿੱਚ ਬਾਂਸ ਟੋਲ ਤੇ ਧਰਨਾ ਸ਼ੁਰੂ ਹੋ ਚੁੱਕਿਆ ਹੈ। ਮਈਅਰ ਟੋਲ ਤੇ ਧਰਨਾ ਸ਼ੁਰੂ ਹੋ ਗਿਆ। ਪਿੰਡਾਂ ਦੇ ਵਿੱਚ ਪੰਚਾਇਤਾਂ ਹੋ ਕੇ ਵਿਰੋਧ ਹੋਣਾ ਵੀ ਸ਼ੁਰੂ ਹੋ ਚੁੱਕਿਆ ਹੈ। ਹਿਸਾਰ ਤੇ ਜੀਂਦ ਦੇ ਵਿੱਚ ਪੁਲਿਸ ਵਾਲਿਆਂ ਨੂੰ 2 ਪਿੰਡਾਂ 'ਚ ਭਜਾਇਆ ਗਿਆ ਹੈ ਜੀ। ਸਾਡੇ ਪਿੰਡਾਂ ਦੇ ਵਿੱਚ ਪੈਰਾਮਿਲਟਰੀ ਫੋਰਸਿਸ BSF ਲਾ ਕੇ ਵਾਟਰ ਕੈਨਨ ਵਾਲੀਆਂ ਗੱਡੀਆਂ ਤੇ ਜਿਹੜੇ ਸਮੋਕ ਸੈੱਲ ਸੁੱਟਣ ਵਾਲੀਆਂ ਗੱਡੀਆਂ ਨੇ, ਇਹਨਾਂ ਦੇ ਨਾਲ ਮਾਰਚ ਮੌਕ ਡਰਿੱਲਾਂ ਕੀਤੀਆਂ ਜਾ ਰਹੀਆਂ ਨੇ ਜੀ। ਗੁਰੂ ਘਰਾਂ ਦੇ ਵਿੱਚੋਂ ਪੁਲਿਸ ਵਾਲੇ ਦਾਰੂਆਂ ਪੀਂਦੇ, ਟਿਕਟਾਂ ਪੀਂਦੇ, ਉਹ ਬੀੜੀਆਂ ਦੇ ਨਾਲ ਫੜੇ ਗਏ ਨੇ ਜੀ। ਤੇ ਉਹ ਗੁਰੂ ਘਰਾਂ ਦੇ ਵਿੱਚ ਪ੍ਰਬੰਧ ਬਲਜੀਤ ਸਿੰਘ ਦਾਦੂਵਾਲ ਨੇ ਜਿਹੜੀ ਕਮੇਟੀ ਸਰਕਾਰ ਤੋਂ ਬਿਨਾਂ ਕਾਨੂੰਨ ਤੋਂ ਰਾਹੀਂ ਬਣਵਾ ਕੇ, ਉਹਦੇ ਰਮਨੀਕ ਮਾਨ ਹੈ ਜਿਹੜਾ ਸੈਕਟਰੀ ਹੈ, ਤੁਸੀਂ ਉਹਦੀਆਂ ਪੁਰਾਣੀਆਂ ਵੀਡੀਓ ਦੇਖ ਸਕਦੇ ਹੋ। ਪਿਛਲੇ ਅੰਦੋਲਨ ਦੇ ਵਿੱਚ ਉਹ ਕਿਸਾਨਾਂ ਦੇ ਖਿਲਾਫ ਬੋਲਦਾ ਰਿਹਾ ਹੈ ਤੇ ਹੁਣ ਉਹ ਸਾਰੇ ਗੁਰੂ ਘਰਾਂ ਦਾ ਜਿਹੜੀ ਵਰਤੋਂ ਹੈ ਉਹ ਸਰਕਾਰ ਦੇ ਨੁਮਾਇੰਦੇ ਬਣ ਕੇ ਉਹਨਾਂ ਨੂੰ ਆਪਣੇ ਪ੍ਰਾਹੁਣਿਆਂ ਵਾਂਗ ਉੱਥੇ ਪੁਲਿਸ ਵਾਲਿਆਂ ਨੂੰ CRPF ਜਵਾਨਾਂ ਵਾਂਗੂ ਸਪੈਸ਼ਲ ਟ੍ਰੀਟਮੈਂਟ ਕਰਕੇ ਵਰਤ ਰਹੇ ਨੇ, ਜਿਹਦਾ ਪੰਜੋਖਰਾ ਸਾਹਿਬ ਦੇ ਵਿੱਚ ਤੇ ਮੰਜੀ ਸਾਹਿਬ ਦੇ ਵਿੱਚ ਬਹੁਤ ਵਿਰੋਧ ਉਹਨਾਂ ਨੂੰ ਝੱਲਣਾ ਪਿਆ ਤੇ ਉੱਥੋਂ ਫਿਰ ਉਸ ਮੈਨੇਜਰ ਨੂੰ ਸਸਪੈਂਡ ਕਰਕੇ ਆਪ ਦਾ ਪੱਲਾ ਝਾੜ ਗਏ ਜੀ। ਤੇ ਕਿਤੋਂ ਵੀ ਲੰਗਰ ਨਹੀਂ ਆਉਣ ਦਿੱਤਾ ਜਾਇਆ ਹੈਗਾ। ਪਿੰਡ ਦੇ ਵਿੱਚ ਜੇ ਕੋਈ ਅਨਾਊਂਸਮੈਂਟ ਕਰਾਉਂਦਾ ਹੈ ਤੇ ਉਸ ਅਨਾਊਂਸਮੈਂਟ ਕਰਾਉਣ ਤੋਂ ਬਾਅਦ ਮਤਲਬ ਕਿ ਉੱਥੇ ਪੁਲਿਸ ਆਏ ਤੇ ਅਨਾਊਂਸਮੈਂਟ ਕਰਾਉਣ ਵਾਲੇ ਨੂੰ ਪਾਠੀ ਨੂੰ ਪੁੱਛ ਕੇ ਵੀ ਕਿਹਨੇ ਕਰਾਈ ਸੀਗੀ, ਉਹਨੂੰ ਜਾ ਕੇ ਗ੍ਰਿਫਤਾਰ ਕਰਨ ਦੀ, ਉਹਦੇ ਘਰੇ ਦਬਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ। ਅਸੀਂ 30 ਤਰੀਕ ਤੋਂ ਲਗਭਗ ਰੂਹਪੋਸ਼ ਹੋ ਕੇ ਘੁੰਮ ਰਹੇ ਹਾਂ ਪੰਜਾਬ ਦੇ ਵਿੱਚ, ਕਿਤੇ ਫੋਨ ਬੰਦ ਕਰਕੇ ਸਾਡੇ 150 ਆਗੂ ਜੀ ਉਹਨਾਂ ਦੇ ਘਰਾਂ ਦੇ ਉੱਪਰ ਬਿਨਾਂ ਮਹਿਲਾ ਪੁਲਿਸ ਕਰਮੀਆਂ ਤੋਂ ਰਾਤ ਨੂੰ 1:30 ਵਜੇ 3:30 ਵਜੇ ਛਾਪੇਮਾਰੀ ਕੀਤੀ ਜਾਂਦੀ ਹੈ ਜੀ। ਜ਼ਮੀਨਾਂ ਬੈਂਕ ਖਾਤੇ ਸੀਜ਼ ਕਰਕੇ ਕੁਰਕੀ ਕਰਨ ਦੇ ਆਰਡਰ ਕੀਤੇ ਜਾਂਦੇ ਨੇ ਜੀ। ਸਾਡੇ ਪਾਸਪੋਰਟ ਰੱਦ ਕਰਨ ਦੇ, ਸਾਨੂੰ ਨੋ ਫਲਾਈਟ ਜ਼ੋਨ 'ਚ ਪਾਉਣ ਦਾ ਕੀਤਾ ਜਾਂਦਾ ਹੈ ਜੀ। ਸਪੈਸ਼ਲ ਪੰਜਾਬ ਦੇ ਮਤਲਬ ਕਿ ਏਰੀਏ ਦੇ ਵਿੱਚ ਵੀ ਜਿਹੜੀਆਂ ਰਿਸ਼ਤੇਦਾਰੀਆਂ ਨੇ ਹਰਿਆਣਾ ਪੁਲਿਸ ਆ ਕੇ ਦਬਿਸ਼ ਕਰਦੀ ਆ ਸਾਡੇ ਰਿਸ਼ਤੇਦਾਰਾਂ ਦੇ, ਸਾਡੀਆਂ ਭੈਣਾਂ ਦੇ, ਸਾਡੇ ਨਾਨਕਿਆਂ ਦੇ, ਭੂਆ ਦੇ ਜੀ। ਤੇ ਉਹ ਤੋਂ ਬਾਅਦ ਮਤਲਬ ਕਿ ਬੜੇ ਗੰਦੇ ਤਰੀਕੇ ਦੇ ਨਾਲ ਸਾਡੇ ਪਰਿਵਾਰ ਦੇ ਬੱਚਿਆਂ ਦੇ ਨਾਲ ਬੋਲਿਆ ਜਾਂਦਾ ਹੈ ਜੀ। ਜਿਹੜੇ ਬੰਦੇ ਸਾਡੇ ਸਰਕਾਰੀਆਂ ਨੌਕਰੀਆਂ ਦੇ ਵਿੱਚ ਨੇ, ਸਾਡੇ ਰਿਸ਼ਤੇਦਾਰ ਨੇ, ਉਹਨਾਂ ਨੂੰ ਟਾਰਗੇਟ ਕਰਕੇ, ਉਹਨਾਂ ਨੂੰ ਪਤਾ ਕਰਕੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਨੂੰ ਨੌਕਰੀ ਕਰਨ ਨਹੀਂ ਦੇਵਾਂਗੇ, ਤੁਹਾਨੂੰ ਮੁਸ਼ਕਿਲ ਕਰ ਦੇਵਾਂਗੇ। ਇਹ ਹਾਲਾਤ ਪੰਜਾਬ ਦੇ ਨੇ ਜੀ, ਹਰਿਆਣੇ ਦੇ, ਸੌਰੀ ਜੀ। ਹਰਿਆਣੇ ਦੇ ਹਾਲਾਤ ਨੇ, ਜੋ ਤੁਸੀਂ ਹਾਲਾਤਾਂ ਦਾ ਵੇਰਵਾ ਦਿੱਤਾ, ਜੋ ਤੁਸੀਂ ਕਿਹਾ
ਕਿ ਇੱਥੇ ਪੁਲਿਸ ਦੇ ਵੱਲੋਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਬਕਾਇਦਾ ਤੌਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਹਾ ਕਿ ਸਿਰਕਟਾਂ ਬੀੜੀਆਂ ਪੀਤੀਆਂ ਜਾ ਰਹੀਆਂ ਨੇ, ਇਹਦੇ ਕੋਈ ਪ੍ਰੂਫ ਜਾਂ ਕੋਈ ਫੋਟੋਜ਼ ਵਗੈਰਾ ਆਈਆਂ ਸਾਹਮਣੇ? ਹਾਂ, ਉਹ ਸਾਰੀਆਂ ਵੀਡੀਓ ਤੇ ਫੋਟੋਆਂ ਹੈਗੀਆਂ ਨੇ, ਪਰ ਇੱਥੇ ਇੰਟਰਨੈਟ ਨਾ ਹੋਣ ਕਰਕੇ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ। ਅਸੀਂ ਪੰਜਾਬ ਦੀ ਸਰਹੱਦ ਦੇ ਅੰਦਰ ਬੈਠੇ ਹਾਂ ਤੇ ਪੰਜਾਬ ਗੌਰਮੈਂਟ ਨੇ ਕੀ ਛੂਟ ਦਿੱਤੀ ਹੈ ਹਰਿਆਣਾ ਗੌਰਮੈਂਟ ਨੂੰ, ਸੈਂਟਰ ਨੂੰ, ਕਿ ਉਹ ਸਾਡੇ ਇੱਥੇ ਸ਼ਾਂਤਮਈ ਕਿਸਾਨ ਜਿਹੜੇ 11 ਤਰੀਕ ਨੂੰ ਚੱਲੇ ਸੀਗੇ ਦਰਬਾਰ ਸਾਹਿਬ ਅਰਦਾਸ ਕਰਕੇ, ਕਿਤੇ ਕੋਈ ਹੁੱਲੜਬਾਜ਼ੀ ਨਹੀਂ ਹੋਈ, ਕਿਤੇ ਕੋਈ ਦੰਗਾ ਨਹੀਂ ਹੋਇਆ, ਕਿਤੇ ਕੋਈ ਟ੍ਰੈਫਿਕ ਜਾਮ ਨਹੀਂ ਕੀਤਾ ਗਿਆ। ਉਹਨਾਂ ਦੇ ਉੱਪਰ ਆ ਕੇ ਅਥਰੂ ਗੈਸ ਦੇ ਗੋਲੇ ਡਰੋਨ ਦੇ ਨਾਲ ਪੰਜਾਬ ਦੀ ਟੈਰੀਟਰੀ ਤੇ ਸੁੱਟੇ ਜਾਂਦੇ ਨੇ। ਇੰਟਰਨੈਟ ਬੰਦ ਕਰ ਦਿੱਤਾ ਗਿਆ 3 ਜ਼ਿਲ੍ਹਿਆਂ ਦਾ, ਜਿਹਨੂੰ ਪੰਜਾਬ ਬਚਾਉਣ ਦੀ